ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਮੁੱਦਿਆਂ ਤੇ ਵਿਭਾਗ ਵਿਸ਼ਲੇਸ਼ਣ ਕਰਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 3 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਆਮ ਆਦਮੀ ਪਾਰਟੀ ਤੋਂ, ਕਿਉਂਕਿ ਸੱਤਾਧਾਰੀ ਨੇ ਤੇ ਸੱਤਾਧਾਰੀ ਅਕਸਰ ਹੀ ਕਈ ਵਾਰੀ ਆਪਣੀਆਂ ਤਾਕਤਾਂ ਦੀ, ਆਪਣੀਆਂ ਪਾਵਰਾਂ ਦੀ ਦੁਰਵਰਤੋਂ ਵੀ ਕਰ ਜਾਂਦੇ ਨੇ। ਪੰਜਾਬ ਦੇ ਵਿੱਚ ਵੱਖ-ਵੱਖ ਸਮੇਂ ਦੇ ਦੌਰਾਨ ਆਪਾਂ ਦੇਖਿਆ, ਕਹਿੰਦੇ ਸਟੇਜ ਸਰਕਾਰੀ ਸੀ ਪਰ ਆਮ ਆਦਮੀ ਪਾਰਟੀ ਨੇ ਇਸੇ ਸਰਕਾਰੀ ਸਟੇਜ ਤੋਂ, ਇਸੇ ਸਟੇਜ ਦਾ ਲਾਹਾ ਲੈ ਕੇ ਜ਼ਿਮਨੀ ਚੋਣ ਦੇ ਲਈ ਉਮੀਦਵਾਰ ਦਾ ਐਲਾਨ ਕਰਤਾ ਜੀ। ਪ੍ਰਵੀਨ ਜੀ, ਇਹ ਪਹਿਲੀ ਵਾਰ ਹੈ ਸ਼ਾਇਦ ਪੰਜਾਬ ਦੇ ਇਤਿਹਾਸ 'ਚ ਕਿ ਸਰਕਾਰ ਹੁੰਦਿਆਂ ਵੀ ਸਰਕਾਰ ਨਹੀਂ ਲੱਭਦੀ, ਪਾਰਟੀ ਹੀ ਲੱਭਦੀ ਹੈ। ਲੰਮੇ ਸਮੇਂ ਤੋਂ ਪੰਜਾਬ ਦੀ ਸਰਕਾਰ ਦੀ ਬਜਾਏ ਆਮ ਆਦਮੀ ਪਾਰਟੀ ਹੀ ਵਿਚਰਦੀ ਦਿਖਦੀ ਹੈ। ਬੈਠਕ ਸਰਕਾਰੀ ਹੁੰਦੀ ਹੈ, ਉਹਦੇ ਵਿੱਚ ਕੇਜਰੀਵਾਲ ਐਂਡ ਮਨੀਸ਼ ਸਿਸੋਦੀਆ ਘੁਸੇ ਹੁੰਦੇ ਨੇ। ਆਨਲਾਈਨ ਬੈਠਕਾਂ 'ਚ ਦਿੱਲੀ ਵਾਲੇ ਉਹ ਕਿੱਲੇ ਘੁਸੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਇੱਥੇ ਲੈਗਾ ਦੇਗਾ ਵੀ ਨਹੀਂਗਾ। ਉਹ ਚਲਾ ਰਹੇ ਹੁੰਦੇ ਨੇ, ਮਿਊਟ ਕਰ ਰਹੇ ਹੁੰਦੇ ਨੇ, ਕਿਹਨੂੰ ਰੋਕਣਾ, ਕਿਹਨੂੰ ਬੋਲਣ ਦੇਣਾ। ਸੋ ਇਹ ਸਰਕਾਰ ਹੈ ਕਿੱਥੇ ਆ ਜਨਾਬ, ਪਹਿਲੀ ਗੱਲ ਤਾਂ ਇਹ। ਚਲੋ ਫਿਰ ਵੀ ਕੱਲ ਤਰਨਤਾਰਨ ਦੇ ਵਿੱਚ ਸਮਾਗਮ ਸੀਗਾ। ਸਮਾਗਮ ਰੱਖਿਆ ਸੀ ਕਿ ਜਿਹੜੀਆਂ ਲਿੰਕ ਸੜਕਾਂ ਨੁਕਸਾਨੀਆਂ ਹੋਈਆਂ ਨੇ ਉਹਨਾਂ ਨੂੰ ਪੁਨਰ ਦੁਆਰਾ ਬਣਾਉਣ ਦੇ ਲਈ ਅਸੀਂ ਜੀ ਨੀਂਹ ਪੱਥਰ ਰੱਖ ਰਹੇ ਹਾਂ। ਇੰਨੇ ਲੱਖਾਂ ਕਰੋੜਾਂ ਦਾ ਪ੍ਰੋਜੈਕਟ ਹੈ ਜੀ ਸਾਡਾ, ਅਸੀਂ ਇਹਦਾ ਨੀਂਹ ਪੱਥਰ ਤਰਨਤਾਰਨ ਤੋਂ ਰੱਖ ਰਹੇ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ 'ਚ ਕਿੰਨਾ ਖੇਤਰ ਨੁਕਸਾਨਿਆ ਗਿਆ, ਪਰ ਹੁਣ ਅਗਲੇ 1-1.5 ਮਹੀਨੇ ਸਾਰਾ ਕੁਝ ਤਰਨਤਾਰਨ 'ਚ ਰਹੂਗਾ। ਹੁਣ ਹੜ੍ਹ ਵੀ ਤਰਨਤਾਰਨ 'ਚ ਆਏ ਰਹਿਣਗੇ, ਮੁਰੰਮਤ ਦੇ ਕੰਮ ਵੀ ਤਰਨਤਾਰਨ 'ਚ ਹੋਣਗੇ, ਸਰਕਾਰ ਤੇ ਪਾਰਟੀਆਂ ਵੀ ਤੁਹਾਨੂੰ ਤਰਨਤਾਰਨ 'ਚ ਲੱਭਣਗੀਆਂ, ਲੋਕਾਂ ਦੇ ਮਸਲੇ ਵੀ ਤਰਨਤਾਰਨ 'ਚ ਹੱਲ ਹੋਣਗੇ ਕਿਉਂਕਿ ਜਿਮਨੀ ਚੋਣ ਜੀ ਸਹੀ। ਤੁਸੀਂ ਝਾਤ ਮਾਰ ਲਓ ਕਿ ਜਿੱਥੇ ਜਿੱਥੇ ਜਿਮਨੀ ਚੋਣ ਆਈ ਆ ਉੱਥੇ ਉੱਥੇ ਲੋਕਾਂ ਦੇ ਕੰਮ ਹੋਏ ਨੇ। ਮਤਲਬ ਇਹਦਾ ਮਤਲਬ ਜਿਹੜਾ ਪਹਿਲਾਂ ਸਿੱਧਾ MLA ਜਿਤਾ ਲਿਆ ਉਹਦਾ ਕੋਈ ਫਾਇਦਾ ਨਹੀਂ। ਲੋਕ ਤੈਅ ਕਰ ਲਿਆ ਕਰਨ ਆਪਣੇ MLA ਨੂੰ, ਜਿਹਨੂੰ ਵੀ ਜਿਤਾਉਣਗੇ ਵੀ ਤੈਨੂੰ ਜਿਤਾਉਣ ਤਾਂ ਲੱਗਿਆ, 7 ਮਹੀਨੇ ਬਾਅਦ, ਸਾਲ ਬਾਅਦ ਅਸਤੀਫਾ ਦੇ ਦੀ, ਫਿਰ ਤਾਂ ਠੀਕ ਹੈ। ਜੇ ਜਿਮਨੀ ਚੋਣ ਹੋਊਗੀ ਫਿਰ ਸਰਕਾਰ ਕੰਮ ਵੱਧ ਕਰਦੀ ਹੈ, ਉਵੇਂ ਜਿਤਾਏ ਦਾ ਕੰਮ ਨਹੀਂ ਕਰਦੀ। ਵੀ ਜਿੱਥੇ ਤਾਂ ਤੁਸੀਂ ਜਦ ਵੀ 94 ਹਲਕਿਆਂ 'ਚ ਸੀ ਤੇ ਮੁੱਖ ਮੰਤਰੀ ਤੇ ਸਰਕਾਰ ਤਾਂ ਤੁਸੀਂ ਪੂਰੀ ਪੰਜਾਬ 'ਚੋਂ ਬਣੀ ਹੈ। ਸਹੀ ਹੈ। ਜੇ ਜਲੰਧਰ ਜਿਮਨੀ ਚੋਣ ਆ ਗਈ ਤਾਂ ਮੰਜਾ ਡਾ ਕੇ ਉੱਥੇ ਬੈਠ ਜਾਵਾਂਗੇ, ਉੱਥੇ ਦਰਬਾਰ ਲਾਵਾਂਗੇ ਜੀ। ਜੇ ਜਿਮਨੀ ਚੋਣ ਹੁਸ਼ਿਆਰਪੁਰ ਆ ਗਈ ਤਾਂ ਉੱਥੇ ਜਾਵਾਂਗੇ ਜੀ। ਜਿੱਥੇ ਜਿਮਨੀ ਚੋਣ ਆ ਉੱਥੇ ਸਰਕਾਰ ਹੈਗੀ ਹੈ ਜੀ। ਚਲੋ ਹੁਣ ਤਰਨਤਾਰਨ ਦੀ ਜਿਮਨੀ ਚੋਣ ਅਜੇ ਐਲਾਨੀ ਨਹੀਂ ਗਈ, ਅਜੇ ਤਰੀਕ ਨਹੀਂ ਆਈ, ਦਿਨ ਨਹੀਂ ਆਇਆ, ਪਰ ਲਗਭਗ ਸਾਰੀਆਂ ਪਾਰਟੀਆਂ ਇਸ ਕਾਹਲ 'ਚ ਨੇ ਕਿ ਅਸੀਂ ਛੇਤੀ ਮੈਦਾਨ ਮੱਲ ਲਈਏ ਕਿ ਕਿਉਂਕਿ ਨਰੋਲ ਪੇਂਡੂ ਖੇਤਰ ਹੈ ਤੇ ਆਪਣੇ ਪਿੰਡਾਂ 'ਚ ਇੱਕ ਹਿਸਾਬ ਜ਼ਰੂਰ ਹੁੰਦਾ ਕਿ ਬਈ ਜਿਹੜਾ ਪਹਿਲਾਂ ਆ ਗਿਆ ਆਪਾਂ ਉਹਨੂੰ ਹਾਂ ਕਰਤੀ। ਸਹੀ ਹੈ। ਇੱਕ ਤਾਂ ਹੁੰਦਾ ਕਿ ਪੱਕਾ ਪਤਾ ਕਿਆ ਘਰ ਉਹਦੇ ਨਾਲ ਨੇ, ਉੱਥੇ ਦਾ ਅਗਲਾ ਫਤਿਹ ਬੁਲਾ ਕੇ ਲੰਘ ਜਾਂਦਾ, ਕੋਈ ਨਾ ਸਾਨੂੰ ਪਤਾ ਤਾਂ ਹੈ ਜੀ, ਤਾਂ ਵੀ ਦੇਖ ਲਿਓ ਜੀ, ਕੋਈ ਗੱਲ ਨਹੀਂ, ਹੈ ਨਾ ਜੀ। ਪਰ ਜਿੱਥੇ ਜਿਹੜਾ ਪਤਾ ਕਿ ਹਰ ਵਾਰ ਇੱਧਰ ਉੱਧਰ ਹੁੰਦੀ ਹੈ, ਫੈਸਲਾ ਤਾਂ ਉਹ ਵੋਟਰ ਕਰਦਾ ਤੇ ਉਹਨਾਂ ਵੋਟਰਾਂ 'ਚ ਆਪਣੇ ਕਈ ਵਾਰ ਇਹ ਹੁੰਦਾ ਕਿ ਬਾਈ ਪਾ ਤਾਂ ਤੁਹਾਨੂੰ ਵੀ ਦਿੰਦੇ ਪਰ ਉਹ ਪਹਿਲਾਂ ਆ ਗਏ ਤੇ ਉਹਨੂੰ ਹਾਂ ਕਰਤੀ ਹੁਣ ਜੀ। ਸੋ ਇਸ ਲਈ ਉੱਥੇ ਪਹਿਲਾਂ ਪਹੁੰਚਣਾ ਚਾਹੁੰਦਾ ਹਰ ਕੋਈ ਕਿ ਅਸੀਂ ਪਹਿਲਾਂ ਜਾ ਕੇ ਬੂਹਾ ਖੜਕਾ ਲਈਏ।
ਹੁਣ ਕੱਲ ਜਦੋਂ ਸਰਕਾਰੀ ਪ੍ਰੋਗਰਾਮ ਸੀ, ਸੜਕਾਂ ਦੇ ਨੀਂਹ ਪੱਥਰ ਰੱਖਣ ਦੇ ਨਾਂ ਦੇ ਉੱਤੇ, ਲਿੰਕ ਸੜਕਾਂ ਨੀਂਹ ਪੱਥਰ ਰੱਖਣ ਦੇ ਨਾਂ ਦੇ ਉੱਤੇ ਸਮਾਗਮ ਰੱਖਿਆ ਸੀ। ਜੀ ਜੀ। ਤੁਸੀਂ ਮੈਨੂੰ ਦੱਸੋ ਕਿ ਸਰਕਾਰੀ ਖਰਚੇ ਤੇ ਰੱਖੇ ਸਮਾਗਮ ਨੂੰ ਤੁਸੀਂ ਚੋਣ ਰੈਲੀ ਕਿਵੇਂ ਬਣਾ ਸਕਦੇ? ਚੋਣ ਰੈਲੀ ਉਹ ਨਹੀਂ ਬਣਾਈ ਜੀ। ਕੱਲਾ ਉਮੀਦਵਾਰ ਹੀ ਨਹੀਂ ਲਾਣਿਆ। ਉਸ ਸਟੇਜ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਮੀਤ ਸੰਧੂ ਜਿਹੜਾ ਪੁਰਾਣਾ ਅਕਾਲੀ ਰਿਹਾ ਉਹਨੂੰ ਕਿਹਾ ਕਿ ਤੁਹਾਡਾ ਉਮੀਦਵਾਰ ਹੈ, ਸਾਡਾ ਨਹੀਂ ਹੈ, ਤੁਸੀਂ ਤੈਅ ਕੀਤਾ। ਮਤਲਬ ਕਿਹੜਾ ਸਰਵੇ ਹੈ ਜੀ? ਕਿਹੜੀ ਵੋਟਰਾਂ ਤੋਂ, ਸਮਰਥਕਾਂ ਤੋਂ ਰਾਏ ਲਈ ਹੈ? ਮੈਂ ਕਿਹੜਾ ਤੁਸੀਂ ਪਾਰਟੀ 'ਚ ਲਈ ਹੁੰਦੀ। ਮਤਲਬ ਇਹ ਵਰਕਰਾਂ ਨਾਲ ਧੋਖਾ ਨਹੀਂਗਾ। ਕਿਹੜੇ ਵਰਕਰ ਕਹਿਣਗੇ ਕਿ ਦੂਈ ਪਾਰਟੀ ਤੋਂ ਲਿਆਂਦੇ ਹੋਏ ਬੰਦੇ ਨੂੰ ਟਿਕਟ ਦੇ ਦਿਓ ਜੀ। ਸੋ ਇਹ ਤੁਸੀਂ ਪਿਰਤ ਪਾ ਲਈ ਤੇ ਹੁਣ ਪੈਗੀ। ਇਹਨਾਂ ਦਾ ਤੁਸੀਂ ਲੈ ਕੇ ਆਏ ਹੋ, ਉਹਨਾਂ ਨੇ ਵੀ ਬਾਹਰੋਂ ਲਿਆ ਕੇ ਬੀਬੀ ਨੂੰ ਟਿਕਟ ਦੇਤੀ ਅਕਾਲੀ ਦਲ ਨੇ। ਪਰ ਕੱਲਾ ਉਮੀਦਵਾਰ ਐਲਾਨ ਤੱਕ ਨਹੀਂ ਰੁਕੇ ਕੱਲ ਭਗਵੰਤ ਮਾਨ। ਭਗਵੰਤ ਮਾਨ ਦੇ ਸੁਖਬੀਰ ਨੂੰ ਲੈ ਕੇ ਬੋਲ ਸੁਣਨ ਵਾਲੇ। ਠੀਕ ਆ। ਉਹ ਪੈਸੇ ਵੰਡਦਾ ਫਿਰਦਾ, ਉਹ ਗੋਲਕ ਚੋਂ ਕੱਢ ਕੇ ਪੈਸੇ ਵੰਡਦਾ। ਮੈਂ ਕਹਿੰਦਾ ਜਾਂਚ ਕਰਾਓ ਜੀ ਤੁਸੀਂ ਸਾਬਤ ਕਰੋ ਜੀ ਇਹ ਚੀਜ਼ਾਂ ਜੇ ਹੈਗੀਆਂ ਨੇ। ਸਹੀ ਹੈ। ਉਹਦੀ ਸਰਕਾਰ ਦੇ ਸਮੇਂ ਕੋਈ ਘਪਲਾ ਹੋਇਆ, ਕੁਛ ਹੋਇਆ, ਉਹਦੀ ਇਨਕੁਆਇਰੀ ਕਰਾਓ। ਜੇ ਉਹਨਾਂ ਨੇ, ਉਹਦੇ ਘਰਦਿਆਂ ਨੇ, ਉਹਦੀ ਪਾਰਟੀ ਦੇ ਕਿਸੇ ਲੀਡਰਾਂ ਨੇ ਗਲਤ ਕੰਮ ਕੀਤਾ ਤਾਂ ਐਕਸ਼ਨ ਲਓ। ਪਰ ਇਹ ਕਿਹੜਾ ਤਰੀਕਾ ਜੀ? ਉਹ ਤਾਂ ਮੱਧ ਬੁੱਧੀ ਹੈ ਜੀ, ਉਹ ਤਾਂ ਸੰਗਲ ਨਾਲ ਬੰਨ੍ਹ ਕੇ ਰੱਖਣ ਵਾਲੀ ਚੀਜ਼ ਹੈ ਜੀ। ਉਹ ਤਾਂ ਖੁੱਲ੍ਹਾ ਛੱਡ ਦਿੰਦੇ ਨੇ ਘਰ ਦੇ ਜੀ ਉਹਨੂੰ। ਚਲੋ ਸ਼ੁਕਰ ਹੈ ਕਿਸੇ ਡਲਾ ਡੁਲਾ ਨਹੀਂ ਮਾਰਦਾ, ਸ਼ਾਮ ਨੂੰ ਘਰੇ ਮੁੜ ਜਾਂਦਾ। ਇਹ ਮੁੱਖ ਮੰਤਰੀ ਤੇ ਬੋਲ ਨੇ। ਸਹੀ ਹੈ। ਬੰਦਾ ਉਪ ਮੁੱਖ ਮੰਤਰੀ ਰਿਹਾ, ਬੰਦਾ MP ਰਿਹਾ, ਬੰਦਾ ਕੇਂਦਰ 'ਚ ਮੰਤਰੀ ਰਿਹਾ, ਬੰਦਾ MLA ਰਿਹਾ, ਪਾਰਟੀ ਦਾ ਪ੍ਰਧਾਨ ਹੈ। ਮਤਲਬ ਤੁਸੀਂ ਵਿਚਾਰਕ ਲੜਾਈ ਲੜੋ, ਸਿਧਾਂਤਕ ਲੜਾਈ ਲੜੋ, ਤੁਸੀਂ ਕਾਨੂੰਨੀ ਲੜਾਈ ਲੜੋ। ਪਰ ਆ ਮੂੰਹ ਜ਼ਬਾਨੀ ਇਹੀ ਜੀ ਭਾਸ਼ਾ ਕਿਹੜੇ ਮੁੱਖ ਮੰਤਰੀ ਦੀ ਹੁੰਦੀ ਹੈ? ਮੈਨੂੰ ਤਾਂ ਨਹੀਂ ਪਤਾ। ਜੀ ਜੀ। ਮੁੱਖ ਮੰਤਰੀ ਦੀ ਹੁੰਦੀ ਵੀ ਹੈ ਕਿ ਨਹੀਂ? ਮਤਲਬ ਇਹ ਤੁਸੀਂ ਹੁਣ ਸਾਰਾ ਕੁਝ ਉਹਨਾਂ ਨੂੰ ਇਹ ਭੰਡ ਕੇ ਕਿਵੇਂ ਸਾਬਤ ਕਰੋਗੇ? ਨਲਾਇਕੀ ਇਹ ਸਾਡਾ ਤੁਹਾਡੀ ਸਾਬਤ ਹੋ ਗਈ। ਹੱਥੋਂ ਡੱਕਾ ਕੁਝ ਤੋੜਿਆ ਨਹੀਂ ਗਿਆ। ਅਜੇ ਤੱਕ ਕਿਸੇ ਨੂੰ ਦੀਵਾਨੀ ਦਿੱਤੀ ਨਹੀਂ ਗਈ, ਹੈ ਨਾ? ਤੇ ਭੰਡ ਭੰਡਈਆ ਉਸੇ ਤਰੀਕੇ ਨਾਲ ਜਾਰੀ ਹੈ। ਚੁਟਕਲੇ ਹੁਣ ਨਹੀਂ ਚੱਲਣੇ। ਇਸ ਲਈ ਇਹ ਸੀਟ ਦੇ ਉੱਤੇ ਇਸ ਵਾਰ ਕਾਫੀ ਕੁਝ ਦੇਖਣ ਵਾਲਾ ਹੋਊਗਾ। ਇਹ ਆਉਂਦੇ ਪੰਜਾਬ ਦੇ ਸਿਆਸੀ ਦ੍ਰਿਸ਼ ਨੂੰ ਵੀ ਘੜ ਸਕਦੀ ਹੈ ਸੀਟ। ਜੀ ਸਹੀ ਹੈ। ਕਿਉਂਕਿ ਇਹ ਬੇਸ਼ੱਕ ਕਿਹਾ ਜਾਂਦਾ ਕਿ ਇਹ ਮਾਝੇ ਦੀ ਸੀਟ ਹੈ ਜੀ, ਇਹ ਨਰੂਲ ਪੰਥਕ ਸੀਟ ਹੈ ਜੀ, ਹੈ ਨਾ? ਪਰ ਇੱਥੇ ਦਬਦਬਾ ਸਾਰੀਆਂ ਧਿਰਾਂ ਦਾ ਰਿਹਾ। ਪਿੰਡੂ ਸੀਟ ਹੈ ਇਹ ਅਸਲ 'ਚ, ਕਿਸਾਨੀ ਵਾਲੀ ਸੀਟ ਹੈ। ਸੋ ਇਸ ਲਈ ਇੱਥੋਂ ਹੁਣ ਆਸਾਨ ਨੀਗਾ। ਜੇ ਆਮ ਆਦਮੀ ਪਾਰਟੀ ਦਾ ਜਿੱਤਿਆ ਤਾਂ ਕਦੇ ਕਾਂਗਰਸ ਵੀ ਜਿੱਤਦੀ ਰਹੀ ਹੈ। ਜੇ ਅਕਾਲੀ ਜਿੱਤਦਾ ਰਿਹਾ ਤਾਂ ਇੱਥੋਂ ਹੁਣ ਪਿਛਲੀ ਵਾਰ MP ਦੇ ਤੌਰ ਤੇ ਅੰਮ੍ਰਿਤਪਾਲ ਵੀ ਜਿੱਤਿਆ। ਸੋ ਇਸ ਲਈ ਇਹ ਪਤਾ ਨਹੀਂ ਲੋਕ ਕਿੱਧਰ ਨੂੰ ਜਾਣਗੇ। ਪਰ ਕੱਲ ਦੀ ਤਰੀਕ ਦੇ ਵਿੱਚ ਜੋ ਤਰੀਕਾਕਾਰ ਅਪਣਾਇਆ ਆਮ ਆਦਮੀ ਪਾਰਟੀ ਨੇ ਕਿ ਸਰਕਾਰੀ ਮੰਚ ਵਰਤੋਂ, ਵੈਸੇ ਤਾਂ ਇਹ ਪੂਰੀ ਤਰ੍ਹਾਂ ਸਰਕਾਰ ਨੂੰ ਵਰਤੇ ਪਾਰਟੀ ਲਈ ਰਹੇ ਨੇ, ਲੋਕਾਂ ਨੇ ਨਹੀਂ ਵਰਤ ਰਹੇ। ਪਰ ਇਹਦੇ ਨਾਲ ਪਹਿਲੂ ਇਹ ਜ਼ਰੂਰ ਇੱਕ ਨਜ਼ਰ ਆਇਆ ਕਿ ਕੱਲ ਦਿੱਲੀ ਵਾਲੇ ਸਟੇਜ ਤੇ ਕਿਤੇ ਲੱਭੇ ਨਹੀਂ। ਕੱਲੇ ਮੁੱਖ ਮਹਿਮਾਨ ਵਾਲਾ ਪੱਟਾ ਨਹੀਂ ਕੱਲ ਲੱਗਿਆ ਸੀ। ਕੱਲ ਜਿਹੜਾ ਉਦਘਾਟਨੀ ਵੋਟ ਸੀ ਉਹਦੇ ਪਰ ਵੀ ਨਾਂ ਤੇ ਹੈ ਨਹੀਂ ਸੀ ਕੱਲ ਦਿੱਲੀ ਵਾਲਿਆਂ ਦਾ। ਜਾਂ ਤਾਂ ਉਹਨਾਂ ਨੂੰ ਸਮਝ ਆ ਗਈ ਕਿ ਥੱਲੇ ਜਾਣਗੇ ਤੇ ਲੋਕ ਕੱਪੜੇ ਪਾੜਨਗੇ। ਚੰਡੀਗੜ੍ਹੋਂ ਬੈਠੀ ਕਰਾਉਂਦੇ ਨੇ। ਮਤਲਬ ਸਤਿੰਦਰ ਜੈਨ ਇੱਕ ਕੰਪਨੀ ਲਿਆਇਆ ਦਿੱਲੀ ਦੀ, ਜਿਹਨੂੰ ਮੋਹਾਲੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਮੰਡੀ ਬੋਰਡ ਨੇ ਸਬਜ਼ੀ ਮੰਡੀ ਤਿਆਰ ਕੀਤੀ ਸੀ ਕਿ ਇੱਥੋਂ ਵੀ ਪੂਰਾ ਸ਼ੈੱਡ ਪਏ ਨੇ, ਦੁਕਾਨਾਂ ਸ਼ੋਰੂਮ ਬਣੀਆਂ ਨੇ, ਉਹ ਸਾਰਾ ਕੁਛ ਹੈ ਕਿ ਇੱਥੋਂ ਕਿਸਾਨਾਂ ਦੀ ਫਸਲ ਸਬਜ਼ੀਆਂ ਆਇਆ ਕਰਨਗੀਆਂ, ਫਲ ਆਇਆ ਕਰਨਗੇ ਤੇ ਵਿਦੇਸ਼ਾਂ ਨੂੰ ਜਾਇਆ ਕਰਨਗੇ। ਉਹ ਮੰਡੀ ਬਣਾਈ ਹੈ ਜੀ। ਉਹ ਬਾਦਲਾਂ ਦੇ ਟਾਈਮ 'ਚ ਤਿਆਰ ਹੋਇਆ ਸਾਰਾ ਪ੍ਰੋਜੈਕਟ। ਹੁਣ ਸਤਿੰਦਰ ਜੈਨ ਇੱਕ ਕੰਪਨੀ ਲਿਆਇਆ ਦਿੱਲੀ ਤੋਂ ਫੜ ਕੇ, ਉਹਨੂੰ ਦੇਣ ਲੱਗੇ ਨੇ ਜੀ ਬਾਇਆ ਗਮਾਂਡਾ। ਠੀਕ ਹੈ। ਅੱਛਾ। ਉਹ ਪਹਿਲਾਂ ਉਹਨੂੰ ਤਬਦੀਲ ਹੋ ਜੂਗੀ, ਹੈ ਨਾ? ਤੇ ਫਿਰ ਉਸ ਤੋਂ ਬਾਅਦ ਗਾਂਹ ਜਾ ਕੇ ਜੀ ਉਹ ਕੰਪਨੀ ਤਬਦੀਲ ਹੋ ਜੂਗੀ। ਮੰਡੀ ਬੋਰਡ ਤੋਂ ਚਿੱਠੀ ਛੁੱਟੀ ਲਿਖਾ ਲਈ। ਕੰਮ ਤਾਂ ਤੁਸੀਂ ਵੇਚਣ ਦੇ ਕਰ ਰਹੇ ਹੋ। ਸਹੀ ਹੈ। ਵੇਚਣ ਦੇ ਤੁਸੀਂ ਕਦੇ ਲੈਂਡ ਪੋਲਿੰਗ, ਕਦੇ ਸ਼ਾਮਲਾਟਾ, ਕਦੇ ਕਮਿਸ਼ਨ ਜ਼ਮੀਨਾਂ ਚੋਂ, ਹੈ ਨਾ? ਕਦੇ ਮਤਲਬ ਕਿ ਜਿਹੜੇ ਸਾਡੇ ਸਰਕਾਰੀ ਗੈਸਟ ਹਾਊਸ, ਰੈਸਟ ਹਾਊਸ ਨੇ ਉਹ, ਤੇ ਹੁਣ ਆ ਮੰਡੀਆਂ ਨੂੰ ਤੁਸੀਂ ਹਰ ਚੀਜ਼ ਤਾਂ ਸਰਕਾਰੀ ਵੇਚਣ ਦੇ ਲੱਗੇ। ਸਰਕਾਰ ਕਾਹਦੀ ਹੈ? ਤੋ ਇਸ ਲਈ ਇਹ ਤਰਨ ਦਾ ਸਵਾਲ ਨਹੀਂ ਹੈਗਾ। ਇਹ ਸਵਾਲ ਪੰਜਾਬ ਦਾ। ਮੈਨੂੰ ਲੱਗਦਾ ਕਿ ਇਹ ਚੋਣ ਕਾਫੀ ਗਹਿਗੱਚ ਹੋਊਗੀ ਔਰ ਸਾਰੀਆਂ ਧਿਰਾਂ ਨੂੰ 2027 ਨੂੰ ਧਿਆਨ 'ਚ ਦੇਖ ਕੇ ਲੜਨਗੀਆਂ ਤੇ ਇੱਥੇ ਹੀ ਹੜ੍ਹ ਦੀ ਪੂਰਤੀ ਲਈ ਸਭ ਤੋਂ ਵੱਧ ਹੁਣ ਕੰਮ ਹੋਊਗਾ। ਸਹੀ ਹੈ। ਬਿਲਕੁਲ ਜੀ। ਦੇਖੋ ਗੱਲ ਇਹ ਆ ਵੀ ਹੁਣ ਕਿਸਾਨੀ ਧਿਰਾਂ ਨੂੰ ਹੁਣ ਵੀ ਸਾਹਮਣੇ ਆਉਣਾ ਚਾਹੀਦਾ। ਉਹਨਾਂ ਨੂੰ ਜਿਹੜੇ ਸਾਸੇ ਬਚੇ ਨੇ ਉਹਨਾਂ ਨੂੰ ਬਚਾਉਣ ਦੀ ਜਦੋਜਹਿਦ ਕਰਨੀ ਚਾਹੀਦੀ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ।
ਅਗਲੀ ਗੱਲ ਕਰੀਏ ਸੁਖਬੀਰ ਬਾਦਲ ਦੀ, ਕਹਿੰਦੇ ਅੱਜ ਕੱਲ ਸਿਆਸੀ ਪਾਠ ਪੜ੍ਹ ਰਹੇ ਨੇ ਜਾਂ ਕਿਸਾਨੀ ਦੇ ਪਾਠ ਪੜ੍ਹ ਰਹੇ ਨੇ? ਸੁਖਬੀਰ ਸਿੰਘ ਬਾਦਲ ਨੇ ਥੋੜਾ ਜਿਹਾ ਢੰਗ ਤਰੀਕਾ ਬਦਲਿਆ ਜੀ। ਸੁਖਬੀਰ ਸਿੰਘ ਬਾਦਲ ਥੋੜਾ ਜਿਹਾ ਹੁਣ ਘਰਾਂ ਚੋਂ ਹੈ ਨਾ ਸੁੱਖ ਹੂੰ ਵੇਲਾ ਚੋਂ ਬਾਹਰ ਨਿਕਲੇ ਨੇ। ਹੂੰ ਇਸ ਵਾਰ ਉਹ ਹੜ੍ਹ ਦੇ ਮਾਮਲੇ 'ਚ ਵੀ ਕਾਫੀ ਧਰਾਤਲ ਤੇ ਗਏ। ਜੀ ਜੀ। ਠੀਕ ਹੈ, ਇਹ ਪੈਸੇ ਵਾਲਾ ਮਾਮਲਾ ਪੁਨਰ ਸਰਜੀਤ ਅਕਾਲੀ ਦਲ ਨੇ ਵੀ ਚੁੱਕਿਆ, ਕਿ ਹੋਰ ਧਿਰਾਂ ਨੇ ਵੀ ਕਿਹਾ ਕਿ ਜੀ ਹੂੰ ਗੁਰੂ ਦੀ ਗੋਲਕ ਚੋਂ ਤੇਲ ਵੰਡੀ ਜਾਂਦੇ ਆ, ਗੁਰੂ ਗੋਲਕ ਚੋਂ ਵੰਡੀ ਜਾਂਦੇ ਆ, ਹੂੰ ਹਨਾ। ਪਰ ਸੁਖਬੀਰ ਦਮ ਭਰਦਾ ਕਹਿੰਦਾ ਨਹੀਂ ਜੀ, ਮੈਂ ਤਾਂ ਆਪਣੇ ਕੋਲੋਂ ਵੰਡ ਰਿਹਾ। ਹੂੰ ਚਲੋ, ਪਰ ਸੁਖਬੀਰ ਬਾਦਲ ਨਜ਼ਰ ਆ ਰਹੇ ਨੇ ਸਿਆਸੀ ਫਿਜ਼ਾ 'ਚ। ਜੀ ਜੀ, ਸਹੀ ਹੈ। ਸਾਡੇ ਅੱਜ ਦੇ ਦੌਰ ਦੇ ਵਿੱਚ ਸਿਆਸਤ ਕਿਸੇ ਤਰੀਕੇ ਨਾਲ ਕਰੋ, ਤੁਸੀਂ ਦਿਖਣੇ ਚਾਹੀਦੇ ਹੋ, ਹਨਾ। ਹੂੰ ਤੇ ਸੁਖਬੀਰ ਬਾਦਲ ਦਿਖਣ ਤਾਂ ਲੱਗ ਗਏ, ਪਾਰਟੀ ਚਾਹੇ ਦਿਖੇ ਚਾਹੇ ਨਾ। ਹੂੰ ਹੁਣ ਉਹਨਾਂ ਨੇ ਥੋੜਾ ਜਿਹਾ ਇੱਕ ਤਰੀਕਾ ਇਹ ਵੀ ਬਦਲਿਆ ਕਿ ਉਹ ਡੇਰਾ ਬਿਆਸ ਮੁਖੀ ਮੰਗ ਅੱਜ ਕੱਲ ਕਿਤੇ ਨਾ ਕਿਤੇ ਪਹੁੰਚ ਜਾਂਦੇ ਨੇ, ਅੱਜ ਕੱਲ ਉਹ ਵੀ ਬਹੁਤ ਜਾ ਰਹੇ ਨੇ। ਹਾਂਜੀ ਹਾਂਜੀ, ਪੂਰੀਆਂ ਸਰਗਰਮੀਆਂ। ਮਿਲਣ ਗਿਲਣ ਬਹੁਤ। ਉਸੇ ਤਰ੍ਹਾਂ ਸੁਖਬੀਰ ਬਾਦਲ ਕੱਲ ਸਮਰਾਲੇ ਕੰਦਰ ਸਿੰਘ ਮਲੂਕਾ ਤੇ ਆਪਣੇ ਕੁਝ ਹੋਰ ਨੇੜਲੇ ਲੀਡਰਾਂ ਨੂੰ ਨਾਲ ਲੈ ਕੇ ਸਮਰਾਲੇ ਬਲਵੀਰ ਸਿੰਘ ਰਾਜੇਵਾਲ ਦੀ ਬੈਠਕ 'ਚ ਜਾ ਬੈਠਦੇ ਨੇ ਤੇ ਕੁੰਡੀ ਲਾ ਕੇ ਲਗਭਗ 1 ਘੰਟਾ ਮੁਲਾਕਾਤ ਹੁੰਦੀ ਹੈ। ਹੁਣ ਇਹ ਤਾਂ ਹੈ ਨਹੀਂਗਾ ਕਿ ਅਚਾਨਕ ਜਾ ਕੇ ਕੁੰਡਾ ਖੜਕਾਇਆ ਹੋਊਗਾ, ਇਹ ਤਾਂ ਦੱਸ ਕੇ ਆਏ ਹੋਣਗੇ, ਤਾਂ ਹੀ ਅਗਲਾ ਘਰੇ ਮਿਲਦਾ ਅਗਲੇ ਨੇ, ਤਾਂ ਹੀ ਬਦਾਮ ਕਾਜੂ ਸਮੋਸੇ ਸਮੂਸੇ ਸਾਰਾ ਮੰਗਾ ਕੇ ਪ੍ਰਬੰਧ ਕੀਤਾ ਹੁੰਦਾ। ਠੀਕ ਹੈ, ਕਿਸਾਨ ਆਗੂ ਨੇ ਔਰ ਉਹਨਾਂ ਕਿਸਾਨ ਲੀਡਰਾਂ ਚੋਂ ਆਉਂਦੇ ਨੇ ਬਲਵੀਰ ਸਿੰਘ ਰਾਜੇਵਾਲ, ਜਿਨ੍ਹਾਂ ਨੂੰ ਕਿਸਾਨੀ ਦੀ ਸਮਝ ਹੈ, ਜਿਨ੍ਹਾਂ ਨੂੰ ਸਰਕਾਰੀ ਚਾਲਾਂ ਦੀ ਸਮਝ ਹੈ, ਜਿਹੜੇ ਸਰਕਾਰ ਦੇ ਬੋਲਾਂ ਤੋਂ ਜਾਂ ਇੱਕ ਕਾਗਜ਼ ਤੋਂ ਪਛਾਣ ਲੈਂਦੇ ਨੇ ਕਿ ਇਹਦਾ ਅਸਰ ਕਿੱਦਾਂ ਜਾਣਾ। ਇਸ ਲਈ 3 ਖੇਤੀ ਕਾਨੂੰਨਾਂ ਦੇ ਸਮੇਂ ਜਿਹੜੀ ਲੜਾਈ ਲੜੀ ਗਈ, ਉਹਨਾਂ 'ਚ ਮੁੱਖ ਰੋਲ ਇਹਨਾਂ ਦਾ ਰਿਹਾ। ਪਰ ਬਲਵੀਰ ਸਿੰਘ ਰਾਜੇਵਾਲ ਇਕੱਲੇ ਕਿਸਾਨ ਆਗੂ ਨਹੀਂ ਹੈਗੇ। ਹੁਣ ਸਹੀ, ਉਹਨਾਂ ਨੂੰ ਤੁਹਾਨੂੰ ਸਿਆਸੀ ਜਮਾਤ ਵਾਲੇ ਪਾਸਿਓਂ ਵੀ ਦੇਖਣਾ ਪੈਣਾ। ਜੀ ਜੀ। ਬੇਸ਼ੱਕ ਉਹ ਮੁੜ ਕੇ ਸਰਗਰਮ ਆਪਣੀ ਇਸੇ ਕਿਸਾਨ ਜਥੇਬੰਦੀ 'ਚ ਨੇ, ਪਰ ਸੰਯੁਕਤ ਸਮਾਜ ਮੋਰਚਾ ਬਣਾ ਕੇ 117 ਦੀ 117 ਸੀਟਾਂ ਤੇ ਚੋਣ ਲੜ ਚੁੱਕੇ ਨੇ। ਸਹੀ ਗੱਲ ਆ। ਤੇ ਖਾਸ ਕਰਕੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨਾਲ ਜਿਹੜਾ ਵੱਡਾ ਧੋਖਾ ਕੀਤਾ ਸੀ, ਉਹਨਾਂ ਨੂੰ ਪਹਿਲਾਂ ਇਹ ਕਹਿ ਕੇ ਕਿ ਤੁਹਾਨੂੰ ਸੀਐਮ ਦੇ ਚਿਹਰੇ ਵਜੋਂ ਨਾਲ ਲਿਆਵਾਂਗੇ, ਇੰਨੇ ਬੰਦੇ ਸ਼ਾਮਲ ਕਰਾ ਲਓ, ਹੈ ਨਾ, ਪਹਿਲਾਂ ਇੱਕ ਰੈਲੀ ਕਰ ਲਓ, ਫਿਰ ਉਹ ਸੀਟਾਂ ਘਟਦੀਆਂ ਗਈਆਂ ਤੇ ਆਖਰ ਜਾ ਕੇ ਗੱਲ ਟੁੱਟ ਗਈ, ਹੈ ਨਾ। ਉਹਦੇ ਵਿੱਚ ਉਹ ਖੁੱਲੀਆਂ ਸਟੇਜਾਂ ਤੋਂ ਕੇਜਰੀਵਾਲ ਦੇ ਕਿੱਸੇ ਸੁਣਾਉਂਦੇ ਨੇ ਕਿ ਕਿਵੇਂ ਉਹ ਚੀਟ ਕਰਦਾ, ਬੰਦਿਆਂ ਨੂੰ ਖਰਾਬ ਕਰਦਾ। ਆਪਾਂ ਪੂਰਨ ਵਿਜੇ ਪ੍ਰਤਾਪ ਵਾਲਾ ਕੰਮ ਵੀ ਦੇਖਿਆ। ਹੋ ਸਕਦਾ ਇਹੀ ਜਿੱਦ ਉਹਨਾਂ ਨੂੰ ਫਿਰ ਲੜਨ ਲਈ ਮਜਬੂਰ ਕਰੀ ਹੋਵੇ, ਚੱਲ ਫਿਰ ਲੜਦੇ ਆ ਵੀ ਦੇਖੀ ਜਾਊਗੀ, ਹੈ ਨਾ। ਜੀ ਜੀ, ਸਹੀ ਹੈ। ਹਾਂ, ਤਾਂ ਫਿਰ ਸੁਖਬੀਰ ਬਾਦਲ ਦਾ ਜਾਣਾ ਇਕੱਲੇ ਕਿਸਾਨੀ ਤੱਕ ਸੀਮਤ ਹੈ ਕਿ ਕੋਈ ਸਿਆਸੀ ਨੁਕਤਾ ਵੀ ਸਮਝ ਕੇ ਆਏ ਨੇ ਕਿ ਜੀ ਤੁਸੀਂ ਵੀ ਤਾਂ ਲੜਾਏ ਨੇ ਜੀ ਉਮੀਦਵਾਰ, ਤੁਹਾਡੇ ਕੋਲ ਤਾਂ ਬੰਦੇ ਹੈਗੇ ਨੇ ਜੀ, ਜਾਂ ਤੁਸੀਂ ਵੀ ਤਾਂ ਲੜੇ ਹੋ ਜੀ। ਠੀਕ ਹੈ, ਸੁਖਬੀਰ ਬਾਦਲ ਆਪਣੀ ਕੁਰਸੀ ਜਾਂ ਮੁੱਖ ਮੰਤਰੀ ਦਾ ਚਿਹਰਾ ਮੋਹਰ ਤਾਂ ਨਹੀਂ ਦੇਣ ਲੱਗਿਆ ਹੁਣ ਕਿਸੇ ਨੂੰ। ਉਹ ਤਾਂ ਇੰਨਾ ਔਖੇ ਭਾਰੇ ਹੋ ਕੇ 1 ਨੰਬਰੀ 2 ਨੰਬਰੀ ਕਰਕੇ ਅਗਲੇ ਨੇ ਮੁੜ ਕੇ ਪ੍ਰਧਾਨਗੀ ਹਾਸਲ ਕੀਤੀ ਆ। ਸਹੀ ਹੈ। ਪਰ ਕੀ ਉਹ ਇਹ ਵੀ ਆਫਰ ਦੇ ਕੇ ਆਇਆ ਰਾਜੇਵਾਲ ਹੋਰਾਂ ਨੂੰ ਕਿ ਆਜੋ ਜੀ, ਸਿਆਸਤ ਦੇ ਤੌਰ ਤੇ ਵੀ ਸਾਡੇ ਨਾਲ ਤੁਰੋ ਜੀ, ਤੁਸੀਂ, ਤੁਹਾਡੇ ਵਰਗਾ ਚਿਹਰਾ ਸਾਡੇ ਨਾਲ ਹੋਊਗਾ ਜੀ, ਸਾਡੀ ਹੋਰ ਹੋਊਗੀ, ਜਾਂ ਸਿਰਫ ਕਿਸਾਨੀ ਮਸਲੇ ਸਮਝ ਗਿਆ। ਦੇਖੋ, ਸੁਖਬੀਰ ਬਾਦਲ ਨੂੰ ਇੱਕ ਗੱਲ ਤਾਂ ਪਤਾ ਕਿ ਅਕਾਲੀ ਦਲ ਦੀਆਂ ਜੇ ਜੜ੍ਹਾਂ ਨੇ ਤਾਂ ਉਹ ਪਿੰਡਾਂ 'ਚ ਨੇ, ਉਹ ਖੇਤਾਂ 'ਚ ਨੇ, ਉਹ ਕਿਸਾਨਾਂ 'ਚ ਨੇ। ਸਹੀ, ਬਿਲਕੁਲ। ਅਕਾਲੀ ਦਲ ਦੀ ਜੇ ਕੋਰ ਵੋਟ ਬੈਂਕ ਹੈ ਤਾਂ ਉਹ ਪੰਥਕ ਹੈ, ਨਰੋਲ ਪੰਥਕ ਹੈ, ਔਰ ਉਹ ਨਰੋਲ ਪੰਥਕ ਪਿੰਡਾਂ 'ਚ ਪਿਆ। ਔਰ ਪਿੰਡਾਂ 'ਚੋਂ, ਕਿਸਾਨੀ 'ਚੋਂ, ਮਜ਼ਦੂਰਾਂ 'ਚੋਂ, ਆਮ ਘਰਾਂ 'ਚੋਂ, ਸਧਾਰਨ ਘਰਾਂ 'ਚੋਂ, ਜਿੱਥੋਂ ਵੀ ਤੁਸੀਂ ਜਾਓ, ਵਿਹੜੇ 'ਚ ਜਾਓ, ਕਿਤੇ ਜਾਓ, ਸਾਰੇ ਕਿਤੋਂ ਪਈ ਹੈ। ਪਰ ਉਸ ਨੂੰ ਦੁਬਾਰਾ ਸੁਰਜੀਤ ਕਰਨ ਲਈ ਤੁਹਾਨੂੰ ਬੜੀ ਸੰਜੀਦਗੀ ਨਾਲ ਪਾਣੀ ਦੇਣਾ ਪੈਣਾ ਉਹਨਾਂ ਜੜ੍ਹਾਂ ਨੂੰ। ਸਹੀ, ਬਿਲਕੁਲ। ਤਾਂ ਉਹ ਦੁਬਾਰਾ, ਸੋ ਕੀ ਉਹ ਜੜ੍ਹਾਂ ਤਲਾਸ਼ਦਿਆਂ ਉਹ ਬਲਵੀਰ ਸਿੰਘ ਰਾਜੇਵਾਲ ਦੇ ਡਰਾਇੰਗ ਰੂਮ ਤੱਕ ਗਏ ਨੇ? ਕਿਉਂਕਿ ਬਲਵੀਰ ਸਿੰਘ ਰਾਜੇਵਾਲ ਜੇ ਕਿਸਾਨ ਆਗੂ ਨੇ, ਕਿਸਾਨੀ ਮਸਲਿਆਂ ਨੂੰ ਸਮਝਦੇ ਨੇ, ਤਾਂ ਕੀ ਸੁਖਬੀਰ ਬਾਦਲ ਉਹਨਾਂ ਤੋਂ ਸਮਝਣਾ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੀ ਕਿਸਾਨੀ ਨੂੰ ਕਿਹੜੇ ਨੁਕਤੇ ਤੋਂ ਗੱਲ ਕਰੀਏ, ਲੋਕ ਸਾਡੇ ਯਕੀਨ ਕਰਨ, ਅਸੀਂ ਕਿਹੜਾ ਟਰੈਕ ਫੜੀਏ, ਹੈ ਨਾ। ਵੈਸੇ ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਕਹਿੰਦੇ ਨਹੀਂ ਜੀ, ਰਾਜਨੀਤਿਕ ਗੱਲ ਕੋਈ ਨਹੀਂ ਹੋਈ ਸਾਡੀ, ਅਸੀਂ ਰਾਜਨੀਤਿਕ ਤੌਰ ਤੇ ਥੋੜਾ ਪਰਿਵਾਰਕ ਹੈ ਜੀ, ਮੇਰੇ ਪਿਤਾ ਜੀ ਵੀ ਇਹਨਾਂ ਕੋਲ ਸਲਾਹ ਲੈਣ ਆਉਂਦੇ ਸੀ, ਮੈਂ ਵੀ ਆ ਗਿਆ ਜੀ, ਕਿਸਾਨੀ ਦੀਆਂ ਗੱਲਾਂ ਹੋਈਆਂ, ਹੈ ਨਾ। ਬਲਵੀਰ ਸਿੰਘ ਰਾਜੇਵਾਲ ਕਹਿੰਦੇ ਵੀ ਮੈਂ ਇਹਨਾਂ ਨੂੰ ਕਿਹਾ ਕਿ ਵੀ ਠੀਕ ਹੈ, ਤੁਸੀਂ ਜੋ ਕੰਮ ਕਰਨਾ ਕਰਦੇ ਰਹੋ, ਚੰਗੀ ਗੱਲ ਹੈ, ਪਰ ਘੱਟੋ ਘੱਟ ਅਕਾਲੀ ਤਾਂ ਇਕੱਠੇ ਹੋ ਜਾਓ। ਕਿ ਮੈਂ ਇਹ ਸਲਾਹ ਦਿੱਤੀ, ਹੁਣ ਇਹ ਰਾਜਨੀਤਿਕ ਸਲਾਹ ਹੀ ਆ ਬਈ। ਤੇ ਸੁਖਬੀਰ ਬਾਦਲ ਇਹ ਕਹਿਣੋਂ ਕਿਉਂ ਡਰਦਾ ਕਿ ਅਸੀਂ ਰਾਜਨੀਤਿਕ ਗੱਲ ਨਹੀਂ ਕੀਤੀ? ਰਾਜਨੀਤੀ ਕਿੰਨੀ ਕੁ ਮਾੜੀ ਹੈ? ਮਤਲਬ ਤੁਸੀਂ ਰਾਜਨੀਤਿਕ ਕਰੋ ਵੀ ਤੇ ਤਾਂ ਵੀ ਉਹਨੂੰ ਭੰਡੋ ਕੇ ਮਾੜੀ ਹੈ ਜੀ। ਨਾ ਜੀ, ਤੁਸੀਂ ਰਾਜਨੀਤਿਕ ਲੀਡਰ ਹੋ। ਸਹੀ ਹੈ। ਤੇ ਜਿੱਥੋਂ ਹੀ ਬੈਠੋਗੇ, ਜਦੋਂ ਪੰਜਾਬ ਦੀ ਗੱਲ ਹੋਊ, ਪੰਜਾਬ ਦੀ ਸਥਿਤੀ ਦੀ ਗੱਲ ਹੋਊ, ਪੰਜਾਬ ਦੇ ਮਸਲਿਆਂ ਦੀ ਗੱਲ ਹੋਊ, ਤਾਂ ਰਾਜਨੀਤਿਕ ਕੌਣ ਤੋਂ ਹੀ ਹੱਲ ਹੋਣਾ ਹੈ।
ਉਹਨਾਂ ਮਸਲਿਆਂ ਦਾ ਹੱਲ ਰਾਜਨੀਤਿਕ ਵਿਧਾ ਰਾਹੀਂ ਹੋ ਹੱਲ। ਤੇ ਫਿਰ ਜਦੋਂ ਰਾਜਨੀਤਿਕ ਤੁਸੀਂ ਚੋਣ ਲੜਦੇ ਹੋ, ਰਾਜਨੀਤਿਕ ਤੌਰ ਤੇ ਵਿਚਰਦੇ ਹੋ, ਰਾਜਨੀਤਿਕ ਚਿਹਰੇ ਮੋਰੇ ਹੋ, ਫਿਰ ਇਹ ਕਹਿਣ 'ਚ ਕਿਉਂ ਡਰ ਲੱਗਣ ਲੱਗ ਜਾਂਦਾ ਕਿ ਰਾਜਨੀਤੀ ਨਹੀਂ ਕਰਨੀ? ਸਾਡਾ ਭਗਵੰਤ ਮਾਨ ਨਹੀਂ ਹਟਦਾ, ਸੌਂਦਾ ਜਾਗਦਾ ਹਰ ਟਾਈਮ ਕਰਦਾ ਰਾਜਨੀਤੀ, ਔਰ ਉਹ ਵੀ ਘਟੀਆ ਪੱਧਰ ਦੀ। ਪਰ ਕਹੂਗਾ ਰਾਜਨੀਤੀ ਨਾ ਕਰਿਆ ਕਰੋ, ਇੱਥੇ ਅੰਦਰ ਸਦਨ 'ਚ ਆ ਕੇ ਰਾਜਨੀਤੀ ਨਾ ਕਰਿਆ ਕਰੋ, ਹਰ ਥਾਂ ਰਾਜਨੀਤੀ ਨਾ ਕਰਿਆ ਕਰੋ। ਕੋਈ ਤੁਸੀਂ ਰਾਜਨੀਤਿਕ ਲੋਕਾਂ ਦਾ ਰਾਜਨੀਤੀ ਤਾਂ ਕਰੋ, ਅਸੀਂ ਕਹਿੰਦੇ ਹਾਂ ਚੱਜ ਦੀ ਰਾਜਨੀਤੀ ਕਰੋ। ਆ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਪ੍ਰਵੀਨ ਜੀ, ਇਹ ਵੀ ਰਾਜਨੀਤੀ ਹੈ। ਸਹੀ। ਰਾਜਨੀਤੀ ਦਾ ਮਤਲਬ ਕੱਲਾ ਚੋਣ ਲੜਨਾ, ਵਿਧਾਨ ਸਭਾ 'ਚ ਜਾਣਾ, ਲੋਕ ਸਭਾ 'ਚ ਜਾਣਾ ਨਹੀਂ ਹੈ। ਪੰਜਾਬ ਦੇ ਮਸਲਿਆਂ ਦੀ ਸਹੀ ਗੱਲਬਾਤ ਕਰਨਾ, ਉਹਨੂੰ ਕਤਾਰਬੰਦੀ ਕਰਨਾ ਕਿ ਕਿਹੜਾ ਮਸਲਾ ਤੁਰੰਤ ਹੱਲ ਹੋਣ ਦੀ ਲੋੜ ਹੈ, ਕਿਹੜਾ ਬਾਅਦ ਚੋਂ ਹੈ, ਉਹਦੀ ਚਰਚਾ ਕਰਨਾ, ਉਹਨੂੰ ਸਾਹਮਣੇ ਲਾਉਣਾ, ਇਹ ਰਾਜਨੀਤੀ ਹੈ। ਇਹ ਰਾਜਨੀਤੀ ਸਹੀ ਹੈ, ਬਿਲਕੁਲ। ਤੇ ਪੌਣਾ ਘੰਟਾ ਤੁਸੀਂ ਉੱਥੇ ਮਾਲਾ ਜਪ ਕੇ ਥੋੜਾ ਆਏ ਹੋ। ਸਹੀ, ਸਾਰਿਆਂ ਨੂੰ ਪਤਾ ਗਰੰਟੀ ਗੱਲਾਂ ਹੋਈਆਂ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਇਹ ਕੱਲੇ ਬਲਬੀਰ ਸਿੰਘ ਰਾਜੇਵਾਲ ਤੱਕ ਜਾ ਕੇ ਰੁਕਦੀ ਹੈ ਜਾਂ ਹੋਰਨਾਂ ਕਿਸਾਨ ਆਗੂਆਂ ਦਾ ਵੀ ਬੂਹਾ ਖੜਕਾਉਂਦੇ ਨੇ ਸੁਖਬੀਰ ਬਾਦਲ? ਕੀ ਉਹਨਾਂ ਨੂੰ ਇਹ, ਕਿਉਂਕਿ ਜਦੋਂ ਬੰਦਾ ਤੁਹਾਡੇ ਦਰ ਤੇ ਹੀ ਆ ਗਿਆ ਨਾ, ਫਿਰ ਤੁਸੀਂ ਥੋੜੇ ਜਿਹੇ ਨਰਮ ਜ਼ਰੂਰ ਹੋ ਜਾਂਦੇ। ਜੀ ਜੀ। ਤੋ ਇਸ ਲਈ ਕੀ ਇਹ ਉਹਦੀ ਕੋਸ਼ਿਸ਼ ਅਜੇ ਜਾਰੀ ਰਹੂਗੀ ਕਿ ਉਹ ਸਾਰਿਆਂ ਨੂੰ ਖਿਲਰਿਆਂ ਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕਰੂਗਾ, ਕਿ ਉਹ ਇਹ ਯਕੀਨ ਦਬਾਅ ਪਾਊਗਾ ਕਿ ਅਸੀਂ ਖੇਤਰੀ ਪਾਰਟੀ ਵਜੋਂ ਸੂਬਿਆਂ ਦੇ ਅਧਿਕਾਰਾਂ ਦੀ ਲੜਾਈ ਅਸੀਂ ਲੜਾਂਗੇ, ਅਸੀਂ ਕਿਸਾਨਾਂ ਦੀ ਲੜਾਈ ਲੜਾਂਗੇ, ਜਾਂ ਇਹ ਉਸ ਦਿਨ ਤੱਕ ਜਿਸ ਦਿਨ ਬੀਜੇਪੀ ਸਾਨੂੰ ਝੋਲੀ ਨਹੀਂ ਪਾ ਦਿੰਦੀ, ਜਦੋਂ ਝੋਲੀ ਪੈ ਕੇ ਫਿਰ ਸਾਨੂੰ ਤੁਹਾਡੀ ਕਿਸੇ ਦੀ ਲੋੜ ਨਹੀਂ ਰਹਿਣੀ। ਇਹ ਆਉਣ ਵਾਲਾ ਸਮਾਂ ਦੱਸੂ। ਜੀ ਬਿਲਕੁਲ। ਦੇਖੋ, ਰਾਜੇਵਾਲ ਸਾਹਿਬ ਕੋਲੇ ਕਿਸਾਨੀ ਦੇ ਲਈ ਜੋ ਕੰਮ ਕੀਤਾ, ਉਹ ਤਾਂ ਉਹਨਾਂ ਕੋਲੇ ਡਾਟਾ ਕਹਿ ਲਓ ਜਾਂ ਤਾਂ ਉਹਨਾਂ ਕੋਲੇ ਖਜ਼ਾਨਾ ਪਿਆ ਹੀ ਹੈ। ਪਰ ਇਹ ਥੋੜਾ ਵੀ ਜੇ ਬੀਜੇਪੀ ਗੱਠਜੋੜ ਨਹੀਂ ਕਰ ਰਹੀ ਤਾਂ ਫਿਰ ਤਾਂ ਉਹਨਾਂ ਕੋਲੇ ਚੱਲ ਜਾਓ, ਤੇ ਜੇ ਗੱਠਜੋੜ ਕਰ ਲਿਆ ਫਿਰ ਕਹਿ ਦਿਓ ਵੀ ਨਹੀਂ ਬਿੱਲ ਤਾਂ ਸਮਝ ਨਹੀਂ ਆਏ, ਅਸੀਂ ਸਮਝਾਵਾਂਗੇ। ਏਦਾਂ ਨਹੀਂ ਰਾਜਨੀਤੀ ਹੁੰਦੀ। ਫਿਰ ਅਗਲੀ ਗੱਲ ਕਰੀਏ ਨਵੇਂ ਅਕਾਲੀ ਦਲ ਦੀ, ਕਹਿੰਦੇ ਪਰ ਪੁਰਾਣੇ ਲੀਡਰ ਬਾਹਰ ਆ ਜੀ ਇਹਦੇ ਚੋਂ। ਬਿਲਕੁਲ ਜੀ, ਇਹ ਕੱਲ ਦੀ ਚਰਚਾ ਖੂਬ ਛਿੜਕੀ। ਹੋਇਆ ਸੀ ਕਿ ਪੁਨਰ ਸਰਜੀਤ ਅਕਾਲੀ ਦਲ ਨੇ ਆਪਣੀ ਅਜੇ ਵਰਕਿੰਗ ਕਮੇਟੀ ਐਲਾਨੀ ਨਹੀਂ ਸੀ ਤੇ ਲਗਾਤਾਰ ਉਹਨੂੰ ਐਲਾਨਣ ਲਈ ਇਜਲਾਸ ਸੱਦ ਰਹੇ ਸੀ। 2 ਵਾਰ ਇਜਲਾਸ ਅਗਾਂਹ ਪਿਆ ਜੀ, ਜਦੋਂ ਕਿ ਮੰਨਿਆ ਇਹ ਜਾਂਦਾ ਸੀਗਾ ਕਿ ਵੀ ਇਹ ਬਾਕੀਆਂ ਨਾਲੋਂ ਵੱਖਰਾ, ਖਾਸ ਕਰ ਸੁਖਬੀਰ ਬਾਦਲ ਧਿਰ ਨਾਲੋਂ ਵੱਖਰਾ ਦਿਖੂਗਾ। ਤੇ ਉਹਦੇ ਵਿੱਚ ਇਹ ਮਤਲਬ ਕਿ ਪਹਿਲੇ ਇਜਲਾਸ 'ਚ ਹੀ ਮੈਂਬਰ ਚੁਣਨ, ਕਿਉਂਕਿ 31 ਮੈਂਬਰ ਤਾਂ ਇਜਲਾਸ ਚੁਣੇ ਜਾਣੇ ਸੀ ਤੇ 10 ਮੈਂਬਰ ਜਿਹੜੇ ਹੈਗੇ ਨੇ ਉਹ ਖੁਦ ਪ੍ਰਧਾਨ ਜੀ ਨੇ ਨਾਮਜ਼ਦ ਕਰਨੇ ਸੀ। ਇੰਜ 41 ਮੈਂਬਰੀ ਵਰਕਿੰਗ ਕਮੇਟੀ ਬਣਨੀ ਸੀ। ਪਰ ਕੱਲ ਇਹ ਮੇਰਾ ਖਿਆਲ ਨੇੜੇ ਤੇੜੇ ਚਲੀ ਗਈ 70-75 ਦੇ 31 ਮੈਂਬਰ ਚੁਣ ਲਏ। ਹੁਣ ਇਜਲਾਸ ਨਹੀਂ ਕੀਤਾ, ਐਂ ਸਹਿਮਤੀ ਨਾਲ ਡੈਲੀਗੇਟਾਂ ਚੋਂ ਵੱਖ-ਵੱਖ ਖੇਤਰਾਂ ਚੋਂ ਨਾਮ ਤੈਅ ਕਰਕੇ ਚੁਣ ਲਏ ਤੇ ਇਹਨਾਂ ਨੂੰ ਅਗਲੇ ਇਜਲਾਸ 'ਚ ਪ੍ਰਵਾਨਗੀ ਲੈ ਲਈ ਜਾਊਗੀ। ਇਹ ਪ੍ਰਧਾਨ ਜੀ ਨੇ ਤੈਅ ਕਰ ਲਿਆ ਕਿ ਆਪਾਂ ਅਗਲੇ ਇਜਲਾਸ 'ਚ ਇਹਦੀ ਪ੍ਰਵਾਨਗੀ ਲੈ ਲਾਂਗੇ। ਸੋ ਏਦਾਂ 31 ਨਾਮ ਇਹਨਾਂ ਨੇ ਐਲਾਨ ਤੇ 10 ਨਾਮ ਪ੍ਰਧਾਨ ਜੀ ਨੇ ਆਪਣੇ ਕੋਲੋਂ ਦੇਤੇ, 41 ਨਾਮ ਇਹ ਹੋ ਗਏ, ਬਾਕੀ ਵਿਸ਼ੇਸ਼ ਇਨਵਾਈਟੀ ਹੋ ਗਏ, ਹੈ ਨਾ। ਤੇ ਕੁਝ ਹੋਰ ਨਾਮਜ਼ਦ ਕਰਕੇ 70-75 ਤੋਂ ਉੱਪਰ ਚਲੀ ਗਈ ਸੂਚੀ ਇਹਨਾਂ ਦੀ। ਸਹੀ ਹੈ ਜੀ। ਪਰ ਇਹਦੇ ਵਿੱਚ ਕੋਈ ਵੀ ਉਹ ਨਾਂ ਲਗਭਗ ਨਹੀਂ ਲੱਭਿਆ ਜਿਹੜਾ ਸੁਧਾਰ ਲਹਿਰ ਵਾਲਾ ਫੱਟਾ ਲੈ ਕੇ ਉੱਥੇ ਤੱਕ ਗਿਆ ਸੀ, ਜਿਹੜੇ ਕਹਿੰਦੇ ਕਿ ਅਸੀਂ ਇਹ ਅਕਾਲੀ ਦਲ ਬਣਵਾਇਆ, ਜੇ ਅਸੀਂ ਸ਼ਿਕਾਇਤ ਲੈ ਕੇ ਨਾ ਜਾਂਦੇ ਬਣਦਾ ਨਾ। ਬਾਦਲ ਧਿਰ ਵੀ ਇਹੀ ਦੋਸ਼ ਲਾਉਂਦੀ ਆ ਕਿ ਇਹਨਾਂ ਦਾ ਇਰਾਦਾ ਹੀ ਇਹੀ ਦਲ ਬਣਾਉਣਾ ਸੀ। ਤੇ ਹੁਣ ਕੀ ਉਹ ਸਾਰੇ ਮਾਰਗਦਰਸ਼ਕ ਮੰਡਲ 'ਚ ਪਾਤੇ ਜੀ? ਕੀ ਉਹਨਾਂ ਨੂੰ ਇਹ ਸਮਝਾ ਲਿਆ ਕਿ ਲੋਕ ਤੁਹਾਡੇ ਚਿਹਰਿਆਂ ਤੋਂ ਔਖੇ ਨੇ? ਜੇ ਲੋਕ ਇਹ ਕਹਿੰਦੇ ਨੇ ਕਿ ਆਪੇ ਸੁਖਬੀਰ ਬਾਦਲ ਤੇ ਉਹੀ ਜੁੰਡਲੀ ਮੂਹਰੇ ਆ, ਤਾਂ ਇੱਧਰ ਵੀ ਫਿਰ ਇਹੀ ਸਵਾਲ ਆਊਗਾ ਕਿ ਫਿਰ ਇਹੀ ਜੁੰਡਲੀ ਮੂਹਰੇ ਆ, ਫਿਰ ਅੱਡ ਕੀ, ਫਿਰ ਉੱਧਰ ਕੀ, ਨਵਾਂ ਕੀ? ਕੀ ਇਸ ਲਈ ਉਹਨਾਂ ਨੂੰ ਮਨਾ ਲਿਆ। ਕਈਆਂ ਦੇ ਮੁੰਡੇ ਵੀ ਅਜੇ 'ਚ ਨਹੀਂ ਲਏ, ਮਤਲਬ ਚੰਦੂ ਮਾਜਰੇ ਦਾ ਢੀਂਡਸੇ ਦਾ ਮੁੰਡਾ ਵੀ ਇਹ 'ਚ ਨਹੀਂ ਲੱਭਿਆ, ਹੈ ਨਾ। ਤੇ ਬੀਬੀ ਜਗੀਰ ਕੌਰ ਹੋਰੀ ਐਂਡ ਇਹ ਸਾਰੇ ਨਹੀਂ ਲੱਭੇ। ਵਰਕਿੰਗ ਕਮੇਟੀ ਦੇ ਵਿੱਚ ਲਗਭਗ 8-10 ਨਾਮ ਅਜਿਹੇ ਨੇ ਜਿਨ੍ਹਾਂ ਨੂੰ ਤੁਸੀਂ ਸੁਣਿਆ, ਗੁਣਿਆ, ਬੋਲਿਆ, ਪਛਾਣਿਆ ਹੋਊਗਾ। ਉਹ ਤੋਂ ਬਿਨਾਂ ਬਾਕੀ 70 ਦੇ ਕਰੀਬ ਨਾਮ ਇਹੋ ਜਿਹੇ ਨੇ ਜਿਹੜੇ ਬਿਲਕੁਲ ਨਵੇਂ ਨੇ। ਹਾਂ, ਇਲਾਕਾ ਬਾਈ ਜਿਹਨਾਂ ਦੀ ਪਹਿਚਾਣ ਹੋਏਗੀ, ਆਪਣਾ ਜ਼ਿਲ੍ਹਾ ਖੇਤਰ ਬਾਈ, ਓਵਰਆਲ ਇੱਕ ਪੰਜਾਬ ਦੇ ਜਿਹੜੇ ਚਿਹਰੇ ਮੋਹਰੇ ਵੱਜੇ ਹੁੰਦੇ ਨੇ, ਉਵੇਂ ਉਹਨਾਂ ਨੇ ਅਜੇ ਉੱਪਰਨਾ। ਸੋ ਇਸ ਲਈ ਇਹਨੂੰ ਇਸ ਪੱਖ ਤੋਂ ਉਸਾਰੂ ਤੌਰ ਤੇ ਦੇਖਣ ਦੀ ਲੋੜ ਹੈ ਕਿ ਜਿਵੇਂ ਪੁਨਰ ਸਰਜੀਤ ਸ਼ਬਦ ਇਹਨਾਂ ਨੇ ਲਾਇਆ, ਪੁਨਰ ਸਰਜੀਤ ਅਕਾਲੀ ਦਲ, ਉਵੇਂ ਪੁਨਰ ਸਰਜੀਤੀ ਵਰਗੇ ਲੀਡਰ ਵੀ ਲਿਆਂਦੇ ਨੇ, ਉਹ ਚੋਂ ਸਥਾਪਿਤ ਨਹੀਂ ਹੈਗੇ। ਦੂਜੇ ਪਾਸੇ ਇਹ ਵੀ ਸਵਾਲ ਹੈਗਾ ਕਿ ਵੀ ਜੇ 19 ਜਿਵੇਂ ਸੁਖਬੀਰ ਬਾਦਲ ਬਣਾਈ ਫਿਰਦਾ ਹੈ 90+ ਵਾਲੀ ਵਰਕਿੰਗ ਕਮੇਟੀ, ਉਵੇਂ ਜੇ ਤੁਸੀਂ ਵੀ 70-75 ਤੱਕ ਲੈ ਗਏ, ਫਿਰ ਫਰਕ ਕੀ ਹੈ? ਫਿਰ ਇਹ ਉਹਦਾ ਫਰਕ ਸਮਝਾਉਂਦੇ ਨੇ। ਇਹ ਕਹਿੰਦੇ ਵੀ ਫਰਕ ਇਹ ਹੈ ਕਿ ਉੱਥੇ ਜਿੰਨੇ ਮੈਂਬਰ ਨੇ ਉਹ ਸਾਰੇ ਵਰਕਿੰਗ ਕਮੇਟੀ ਦੇ ਮੈਂਬਰ ਨੇ। ਸਾਡੇ ਵਰਕਿੰਗ ਕਮੇਟੀ ਦੇ ਮੈਂਬਰ 41 ਨੇ, ਬਾਕੀ ਵਿਸ਼ੇਸ਼ ਇਨਵਾਈਟੀ ਨੇ, ਉਹ ਬੈਠਕ 'ਚ ਬੈਠ ਸਕਦੇ ਨੇ, ਆਪਣੀ ਸਲਾਹ ਦੇ ਸਕਦੇ ਨੇ।
ਪਰ ਜੇ ਕਿਸੇ ਗੱਲ ਦੇ ਉੱਤੇ ਫੈਸਲਾ ਨਾ ਹੋਵੇ ਤਾਂ VOTING ਦਾ ਅਧਿਕਾਰ 41 ਨੂੰ ਹੈ, ਉਹਨਾਂ ਨੂੰ VOTING ਦਾ ਅਧਿਕਾਰ ਨਹੀਂ ਹੈ। ਨਹੀਂ ਹੈ, ਸਹੀ ਹੈ। ਸੋ ਇਸ ਲਈ ਉਹ ਅਧਿਕਾਰ ਖੇਤਰ ਅਸੀਂ ਉਹਨਾਂ ਕੋਲੇ ਰੱਖਿਆ ਤੇ ਅਸੀਂ ਤਾਂ ਇਹ ਵੀ ਤੈਅ ਕੀਤਾ ਕਿ ਪ੍ਰਧਾਨ ਸਾਡਾ 2 ਵਾਰ ਤੋਂ ਵੱਧ ਨਹੀਂ ਹੋਊਗਾ, ਉਹ ਕੋਈ ਰਾਜਨੀਤਿਕ ਚੋਣ ਨਹੀਂ ਲੜੂਗਾ ਜੀ। ਸੋ ਅਸੀਂ ਉਹਨਾਂ ਨੂੰ ਵੱਖਰੇ ਸਿਧਾਂਤਕ ਤੌਰ ਤੇ ਫਰਕ ਨਾਲ ਚੱਲ ਰਹੇ ਹਾਂ। ਸੋ ਹੁਣ ਇਸ ਤਰੀਕਾਕਾਰ ਨਾਲ ਇਹ ਚੀਜ਼ ਦਿਖਾਉਣ 'ਚ ਕੱਲ ਆਪਣੀ ਵਰਕਿੰਗ ਕਮੇਟੀ ਐਲਾਨਣ 'ਚ ਕਾਮਯਾਬ ਹੋਏ ਨੇ ਕਿ ਅਸੀਂ ਪੁਰਾਣਿਆਂ ਨੂੰ ਅਜੇ ਐਡਜਸਟ ਨਹੀਂ ਕੀਤਾ। ਹੋ ਸਕਦਾ ਹੈ ਕਿ ਆਉਂਦੇ ਸਮੇਂ 'ਚ ਜਦੋਂ ਅਹੁਦੇਦਾਰ ਐਲਾਨਣ ਕਿ ਜੀ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਸਹਾਇਕ ਸਕੱਤਰ, ਵਿੱਤ ਸਕੱਤਰ, ਦਫ਼ਤਰੀ ਸਕੱਤਰ, ਹੈ ਨਾ, ਸਟੇਜ ਸਕੱਤਰ ਜਾਂ ਪ੍ਰੈਸ ਸਕੱਤਰ, ਜੋ ਵੀ ਉਹਦੇ ਵਿੱਚ ਹੋ ਸਕਦਾ 5-5, 10-10, 20 ਨਾਂ ਹੋਰ ਪੈ ਕੇ ਕਈਆਂ ਨੂੰ ਐਡਜਸਟ ਕੀਤਾ ਜਾਵੇ। ਹੋ ਸਕਦਾ ਲੀਡਰਾਂ ਦੇ ਕੁਝ ਦੇ ਨਾਮ ਉੱਥੇ ਆ ਜਾਣ, ਹੋਰ ਨਹੀਂ ਤਾਂ ਲੀਡਰਾਂ ਦੇ ਮੁੰਡਿਆਂ ਦੇ ਨਾਮ ਉੱਥੇ ਆ ਜਾਣ ਜੀ, ਪਰ ਉੱਥੇ ਵੀ ਇਹ ਪੁਰਾਣੇ ਲੀਡਰ ਸ਼ਾਇਦ ਨਜ਼ਰ ਨਾ ਆਉਣ, ਇਹ ਸੰਭਾਵਨਾ ਹੈਗੀ ਜੀ। ਸੋ ਇਸ ਲਈ ਇਸ ਤਰੀਕੇ ਕਾਰਨ ਨਾਲ ਪੁਨਰ ਸੁਰਜੀਤ ਅਕਾਲੀ ਦਲ ਅੱਗੇ ਵਧ ਰਿਹਾ। ਖਬਰ ਤਾਂ ਇਹ ਵੀ ਆਉਣ ਲੱਗੀ ਹੈ ਕਿ ਪਹਿਲਾਂ ਲਗਭਗ ਤੈਅ ਹੋ ਗਿਆ ਸੀਗਾ ਕਿ ਸੰਦੀਪ ਸਿੰਘ ਸੰਨੀ ਨੂੰ ਹੀ ਇਹ ਆਪਣਾ ਉਮੀਦਵਾਰ ਐਲਾਨਣਗੇ, ਠੀਕ ਹੈ, ਉਸੇ ਨੂੰ ਸਮਰਥਨ ਥਾਪੜਾ ਦੇਣਗੇ ਕਿਉਂਕਿ ਵਾਰਸ ਪੰਜਾਬ ਦੇ ਅਕਾਲੀ ਦਲ ਜਿਹੜਾ ਅਮਰਪਾਲ ਸਿੰਘ ਹੋਰਾਂ ਦਾ ਉਹਨਾਂ ਵੱਲੋਂ ਲਗਭਗ ਸੰਦੀਪ ਸਿੰਘ ਸੰਨੀ ਦਾ ਨਾਮ ਉਮੀਦਵਾਰ ਵਜੋਂ ਐਲਾਨ ਦਿੱਤਾ ਗਿਆ। ਇਹ ਵੀ ਪਤਾ ਲੱਗ ਰਿਹਾ ਕਿ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨੇ ਅਜੇ ਪੂਰੀ ਤਰ੍ਹਾਂ ਹਾਮੀ ਨਹੀਂ ਭਰੀ ਹੈ ਤੇ ਉਹ ਪਰਿਵਾਰ ਦਾ ਤਾਂ ਇਹ ਵੀ ਮੰਨਣਾ ਕਿ ਜੇ ਲੜਾਂਗੇ ਤਾਂ ਅਸੀਂ ਆਜ਼ਾਦ ਲੜਾਂਗੇ, ਮਤਲਬ ਆਜ਼ਾਦ ਲੜਨ ਤੋਂ ਬਾਅਦ ਜਿਹਨੇ ਮਰਜ਼ੀ ਸਾਨੂੰ ਸਮਰਥਨ ਦੇਣਾ ਦੇ ਦਿਓ, ਅਸੀਂ ਇੱਕ ਧਿਰ ਵੱਲੋਂ ਨਹੀਂ ਲੜਨਾ। ਸ਼ਾਇਦ ਇਸੇ ਲਈ ਇਹਨੂੰ ਲੱਗਦਾ ਕਿ ਇਹ ਧਿਰ ਫਿਰ ਸ਼ਾਇਦ ਨਾਲ ਨਾ ਆਵੇ ਕਿਉਂਕਿ ਇਹ ਦੁਵਿਧਾ ਚ ਹੈ। ਜੇ ਇਹਨਾਂ ਨੇ 7 ਮੈਂਬਰੀ ਇੱਕ ਕਮੇਟੀ ਬਣਾਈ ਹੈ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ, ਜਿਹਨੂੰ ਕਿਹਾ ਵੀ ਤੁਸੀਂ ਤਰਨਤਾਰਨ ਹਲਕੇ 'ਚ ਜਾ ਕੇ ਜਿਹੜੇ ਆਪਣੇ ਡੈਲੀਗੇਟ ਨੇ ਉੱਥੇ ਦੇ ਆਪਣੇ ਜਿਹੜੇ ਵਰਕਰ ਨੇ ਆਪਣੇ ਨਾਲ ਜੁੜੇ ਸਮਰਥਕ ਨੇ ਉਹਨਾਂ ਦੀ ਰਾਏ ਲਓ ਕੀ ਉਹ ਵੱਖਰਾ ਰੱਖਣਾ ਚਾਹੁੰਦੇ ਨੇ, ਕਿ ਉਹ ਸੰਦੀਪ ਸੰਨੀ ਨੂੰ ਸਮਰਥਨ ਦੇਣਾ ਚਾਹੁੰਦੇ ਨੇ ਜਾਂ ਉਹ ਕਿਸੇ ਹੋਰ ਨੂੰ ਉਮੀਦਵਾਰ ਬਣਾਉਣਾ ਚਾਹੁੰਦੇ ਨੇ, ਉਹ ਤੋਂ ਬਾਅਦ ਫੈਸਲਾ ਲਵਾਂਗੇ। ਤੋ ਇਸ ਲਈ ਅਜੇ ਸੰਦੀਪ ਸਿੰਘ ਸੰਨੀ ਦੇ ਨਾਮ ਨੂੰ ਲੈ ਕੇ ਵੀ ਇੱਕ ਤਰ੍ਹਾਂ ਦਾ ਨਵਾਂ ਪੱਖ ਸਾਹਮਣੇ ਆਉਣ ਲੱਗਿਆ। ਸੋ ਦੇਖਦੇ ਹਾਂ ਜੀ, ਪਰ ਪੁਨਰ ਸੁਰਜੀਤ ਅਕਾਲੀ ਦਲ ਹੁਣ ਜੇ ਸੰਗਠਨ ਬਣਾ ਲਿਆ ਲਗਭਗ ਤਾਂ ਹੁਣ ਹਰ ਮੁੱਦੇ ਤੇ ਸਾਹਮਣੇ ਆਉਣਾ ਪਏਗਾ, ਦਿਖਣਾ ਪਏਗਾ, ਗੱਲ ਕਰਨੀ ਪਏਗੀ। ਹੁਣ ਸਰਗਰਮੀ ਫੜਨ ਤੋਂ ਬਾਅਦ ਪਤਾ ਲੱਗੂਗਾ ਕਿ ਇਸ ਸਿਆਸੀ ਜਿਹੜੀ ਕੁਰਸੀ ਦੌੜ ਹੈ ਉਹਦੇ ਵਿੱਚ ਕਿੱਥੇ ਖੜਦੇ ਨੇ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਸ੍ਰੀ ਅਨੰਦਪੁਰ ਸਾਹਿਬ ਦੀ, ਕਹਿੰਦੇ ਇੱਥੇ 350 ਸਾਲਾ ਜਿਹੜਾ ਸ਼ਹੀਦੀ ਪੁਰਬ ਦੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਇਜਲਾਸ ਹੋਵੇਗਾ ਜੀ। ਪ੍ਰਵੀਨ ਜੀ ਬਿਲਕੁਲ, ਪੰਜਾਬ ਸਰਕਾਰ ਨੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਇਹ ਜਾਣਕਾਰੀ ਜਨਤਕ ਕੀਤੀ ਹੈ ਜਾਂ ਇਹ ਸਾਡੇ ਤੱਕ ਅਪੜੀ ਹੈ ਕਿ ਹਾਂ ਜੀ ਉਹ ਇੱਕ ਵਿਸ਼ੇਸ਼ ਇਜਲਾਸ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਉਹ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਕਰਨਗੇ ਜੀ। ਇਹ ਸੁਣਨ ਨੂੰ ਬੜਾ ਕਮਾਲ ਲੱਗਦਾ ਕਿ ਵੀ ਬਹੁਤ ਚੰਗਾ ਕਦਮ ਲੱਗਦਾ। ਬਿਲਕੁਲ। ਪਰ ਦੂਸਰੇ ਪਾਸੇ ਜੇਕਰ ਇਸ ਨੂੰ ਇਹ ਸਮਝਣਾ ਹੋਵੇ ਤੁਸੀਂ ਜੇਕਰ ਸੱਚਮੁੱਚ ਗੁਰੂ ਸਾਹਿਬ ਦੇ ਆਦਰਸ਼ਾਂ ਅਨੁਸਾਰ ਕੁਝ ਕਰਨਾ ਚਾਹੁੰਦੇ ਹੋ ਤਾਂ ਉਹ ਚੰਡੀਗੜ੍ਹ ਬੈਠ ਕੇ ਪੰਜਾਬ ਦੀ ਵਿਧਾਨ ਸਭਾ 'ਚ ਵੀ ਹੋ ਸਕਦਾ। ਤੁਸੀਂ ਉੱਥੇ ਸਰਕਾਰੀ ਤੌਰ ਤੇ ਜਾਓ, ਮੱਥਾ ਟੇਕ ਕੇ ਆਓ ਜੀ ਜੀ ਸਹੀ ਤੇ ਬਾਅਦ ਕਰੋ। ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ ਕੱਲ ਗੱਲ ਕਰਦਿਆਂ ਕਹਿ ਰਹੇ ਸੀ, ਉਹ ਕਹਿੰਦੇ ਵੀ ਜੇ ਐ ਨਹੀਂ ਆ ਸੱਚਮੁੱਚ ਕਿ ਤੁਸੀਂ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਅਪਣਾ ਕੇ ਵਿਸ਼ੇਸ਼ ਇਜਲਾਸ ਅਨੰਦਪੁਰ ਸਾਹਿਬ ਸੰਕੇਤਕ ਕਰਨਾ ਤਾਂ ਇੱਥੇ ਕੀ ਕਰਦੇ ਹੋ, ਲਾਲ ਕਿਲੇ ਜਾ ਕੇ ਕਰੋ ਨਾ। ਸਹੀ। ਸੀਸਗੰਜ ਸਾਹਿਬ ਦੇ ਬਾਹਰ ਕਰੋ ਨਾ, ਜੇ ਕਰਨਾ ਜਨਤਕ ਪੱਧਰ ਤੇ ਕਰੋ ਨਾ ਜੀ ਜੀ, ਹੈ ਨਾ, ਉੱਥੇ ਜਾ ਕੇ ਕਰੋ ਜਿੱਥੇ ਜਾ ਕੇ ਉਹਨਾਂ ਨੇ ਆਵਾਜ਼ ਚੱਕੀ ਇਸ ਜੁਰਮ ਦੇ ਖਿਲਾਫ। ਬਿਲਕੁਲ ਕਰੋ, ਉੱਥੇ ਉਹ ਤਹੀਆ ਹੈਗਾ ਕਰਨ ਦਾ ਤਾਂ ਕਰੋ। ਹੁਣ ਉਲਟਾ 350 ਸਾਲਾਂ ਦੇ ਸਮਾਗਮ ਹੋਣਗੇ, ਸ਼ਹੀਦੀ ਸਮਾਗਮ ਹੋਣਗੇ, ਸੰਗਤ ਉਸ ਸ਼ਰਧਾ ਦੇ ਨਾਲ ਗੁਰੂ ਘਰ ਆ ਰਹੀ ਹੋਊਗੀ। ਜਦੋਂ ਤੁਹਾਡੀਆਂ ਧੂਪ ਆਉਂਦੀਆਂ ਗੱਡੀਆਂ ਜਾਣਗੀਆਂ, 70 ਗੱਡੀਆਂ ਦੇ ਕਾਫਲੇ ਤੁਹਾਡੇ ਮੰਤਰੀਆਂ ਸੰਤਰੀਆਂ ਦੇ ਜੇਬ ਹੋ, ਫਿਰ ਤੁਸੀਂ 2-2 ਘੰਟੇ ਸੰਗਤਾਂ ਨੂੰ ਰੋਕਦੇ ਹੋ, ਤੰਗ ਕਰਦੇ ਹੋ, ਪਰੇਸ਼ਾਨ ਕਰਦੇ ਹੋ, ਹੈ ਨਾ। ਉਹਦਾ ਕੀ ਹੈ ਜੀ, ਉਸੇ ਦਿਨ ਕਰਨਾ ਤੁਸੀਂ 24 ਨਵੰਬਰ ਨੂੰ ਹੈ। ਇਸ ਲਈ ਉਹ ਕਹਿੰਦੇ ਵੀ ਜੇ ਤਾਂ ਤੁਸੀਂ ਸੱਚਮੁੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਇੱਥੋਂ ਬੈਠ ਕੇ ਵੀ ਹੋ ਸਕਦਾ। ਸਹੀ ਸੀ, ਬਿਲਕੁਲ। ਫਿਰ ਉੱਥੇ ਚੁਣਿਆ ਤੇ ਉਹੀ ਦਿਨ ਚੁਣਨੇ ਤੁਸੀਂ, ਇਹਦੇ ਨਾਲ ਤਾਂ ਤੁਸੀਂ ਏਦਾਂ ਦਿਖੋਗੇ ਨਹੀਂ, ਲੋਕਾਂ ਦਾ ਰੋਸਾ ਹੀ ਇਕੱਠਾ ਕਰੋਗੇ। ਬਿਲਕੁਲ ਅਸੀਂ ਕੈਬਨਿਟ ਦੀ ਬੈਠਕ ਵੀ ਹਰ ਉਸ ਇਲਾਕੇ 'ਚ ਜਾ ਕੇ ਕਰਿਆ ਕਰਾਂਗੇ ਪਰ ਲੱਭੇ ਨਹੀਂ ਗਏ। ਇਹ ਤਾਂ ਸਰਕਾਰ ਵੀ ਕਹਿੰਦੇ ਸੀ ਪਿੰਡਾਂ 'ਚੋਂ ਸੱਥਾਂ 'ਚੋਂ ਚਲਾਇਆ ਕਰਾਂਗੇ ਪਰ ਲੱਭੇ ਨਹੀਂ ਗਏ। ਜੀ 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 ਬਿਲਕੁਲ। ਤੋ ਇਹ ਸਿੰਬੋਲਿਕ ਪ੍ਰਕਿਰਿਆ ਦਿਖਾ ਕੇ ਹੁਣ ਏਦਾਂ ਵਾਹਵਾਹੀ ਨਹੀਂ ਲੁੱਟੀ ਜਾਣੀ। ਗੁਰੂ ਸਾਹਿਬ ਦੀਆਂ ਸਾਨੂੰ ਜੋ ਸਿੱਖਿਆਵਾਂ ਨੇ ਉਹਨੂੰ ਅਪਣਾ ਕੇ ਕੰਮ ਕਰੋ। ਉਹ ਸਿੱਖਿਆਵਾਂ ਦੇ ਰਾਹੀਂ ਕੀਤੇ ਕੰਮ ਜੇ ਦਿਖਣ ਲੱਗ ਜਾਣ, ਲੋਕ ਤੁਹਾਨੂੰ ਸਮਝਣ ਲੱਗ ਜਾਣਗੇ ਅਸੀਂ ਚੰਗੇ ਕੰਮ ਕਰ ਰਹੇ ਹਾਂ ਜੀ। ਠੀਕ, ਪਰ ਇਹਨਾਂ ਦਾ ਫੈਸਲਾ ਜੀ ਇਹ ਕਹਿੰਦੇ ਸੀ ਕਰਾਂਗੇ, ਉਹਦੇ ਨਾਲ ਮੈਨੂੰ ਲੱਗਦਾ ਕਿ SGPC ਔਰ ਇਹਨਾਂ 'ਚ ਟਕਰਾਅ ਹੋਰ ਵਧੂਗਾ। ਵੈਸੇ ਜਦੋਂ 300 ਸਾਲਾ
ਖਾਲਸਾ ਪੰਥ ਦੀ ਸਥਾਪਨਾ ਦਾ ਮਨਾਇਆ ਸੀ ਜਦ ਬਾਦਲਾਂ ਕੋਲ ਸੱਤਾ ਸੀ, ਸਾਰਾ ਕੁਝ ਸੀ, ਜਦ ਹੂੰ ਬਾਦਲਾਂ ਨੇ ਸਰਕਾਰੀ ਤੌਰ ਤੇ ਸਾਰਾ ਕੁਝ ਕੀਤਾ ਹੈ ਬਾਏ ਐਸਜੀਪੀਸੀ। ਹੁਣ ਪਰ ਜੇ ਦੂਜੀ ਸਰਕਾਰ ਕੋਈ ਕਰੂਗੀ ਤਾਂ ਇਹ ਰੌਲਾ ਤਾਂ ਪਾਉਣਗੇ, ਹੈ ਨਾ। ਬਿਲਕੁਲ ਤੇ ਇਸ ਨੂੰ ਦਖਲ ਵੀ ਮੰਨਿਆ ਜਾਊਗਾ। ਇਸ ਲਈ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਕਿਤੇ ਅਸੀਂ ਫਾਇਦਾ ਕਰਨ ਦੀ ਬਜਾਏ ਆਪਣੀ ਪਾਰਟੀ ਦਾ ਨੁਕਸਾਨ ਨਾ ਕਰਾ ਲਈਏ। ਬਿਲਕੁਲ ਸਹੀ ਹੈ। ਜਾਂਦੇ ਜਾਂਦੇ ਗੱਲ ਕਰੀਏ ਸੋਨਮ ਵਾਂਗਚੁਕ ਦੀ। ਸੋਨਮ ਵਾਂਗਚੁਕ ਦੇ ਉੱਤੇ NSA ਲਾਇਆ ਹੋਇਆ ਤੇ ਪਰ ਉਹਨਾਂ ਦੀ ਪਤਨੀ ਸੁਪਰੀਮ ਕੋਰਟ ਪਹੁੰਚੀ ਹੈ ਜੀ। ਪ੍ਰਵੀਨ ਜੀ, ਇੱਕ ਪਾਸੇ ਸੋਨਮ ਵਾਂਗਚੁਕ ਹੈ ਜਿਹੜਾ ਸੂਬੇ ਦੇ ਹੱਕਾਂ ਲਈ ਲੜ ਰਿਹਾ, ਸੂਬੇ ਦੇ ਪੱਧਰ ਅਧਿਕਾਰਾਂ ਲਈ ਲੜ ਰਿਹਾ, ਜਿਹੜਾ ਕਹਿੰਦਾ ਕਿ ਇਹ ਲੋਕਤੰਤਰਕ ਤਰੀਕੇ ਨਾਲ, ਸੰਵਿਧਾਨਕ ਤਰੀਕੇ ਨਾਲ ਸਾਡਾ ਹੱਕ ਹੈ, ਉਹ ਲੈਣ ਲਈ ਲੜਾਈ ਲੜ ਰਹੇ ਆ। ਤੇ ਉਸ ਨੂੰ NSA ਲਾ ਕੇ ਉੱਥੇ ਜੋਧਪੁਰ ਦੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਨਾ। ਤੇ ਪਰ ਉਹੀ ਜੀ ਲਹਿਰ, ਉਹੀ ਜੀ ਆਵਾਜ਼ ਕੋਈ ਮੁਲਕ ਚ ਉੱਠੀ ਨਹੀਂ। ਜਿਹੀ ਜੀ ਲੜਾਈ ਸੋਨਮ ਵਾਂਗਚੁਕ ਲੜ ਰਹੇ ਨੇ, ਉਸ ਤਰ੍ਹਾਂ ਦਾ ਤਰੀਕਾਕਾਰ ਬੇਸ਼ੱਕ ਰਾਜਨੀਤਿਕ ਪਲੇਟਫਾਰਮਾਂ ਤੋਂ, ਰਾਜਨੀਤਿਕ ਸਟੇਜਾਂ ਤੋਂ ਕੁਝ ਲੀਡਰ ਬੋਲੇ ਨੇ, ਚਾਹੇ ਉਹ ਸ਼ਿਵ ਸੈਨਾ ਬੋਲ ਰਹੀ ਹੋਵੇ ਤੇ ਚਾਹੇ ਉਹ ਕਾਂਗਰਸ ਬੋਲ ਰਹੀ ਹੋਵੇ, ਚਾਹੇ ਉਹ ਖੱਬੀਆਂ ਧਿਰਾਂ ਬੋਲ ਰਹੀਆਂ ਹੋਣ, ਚਾਹੇ ਕੋਈ ਸਮਾਜਿਕ ਕਾਰਕੁਨ ਬੋਲ ਰਹੇ ਹੋਣ, ਚਾਹੇ ਮੀਡੀਆ ਪਲੇਟਫਾਰਮਾਂ ਤੇ ਕਿਤੇ ਗੱਲ ਹੋ ਰਹੀ ਹੋਵੇ। ਪਰ ਉਵੇਂ ਜਿਵੇਂ ਇੱਕ ਆਵਾਜ਼, ਸਾਂਝੀ ਆਵਾਜ਼ ਬਣਨੀ ਚਾਹੀਦੀ ਸੀ, ਉਹੀ ਜੀ ਬਣੀ ਨਹੀਂ। ਕਿ ਸਰਕਾਰ ਦਾ, ਕੇਂਦਰ ਦਾ ਡਰ ਇੰਨਾ ਪੈ ਗਿਆ, ਖੌਫ ਇੰਨਾ ਪੈ ਗਿਆ ਸਹੀ ਕਿ ਹਰ ਕੋਈ ਨਿੱਜੀ ਤੌਰ ਤੇ ਡਰਨ ਲੱਗ ਗਿਆ ਕਿ ਆਪਾਂ ਕੀ ਲੈਣਾ, ਛੱਡ ਪੱਲਾ ਬਚਾ। ਜਦੋਂ ਕਿ ਇਹ ਕਹਿੰਦੇ ਜੀ ਕਿ ਉਹਨਾਂ ਦੀ ਧਰਮ ਪਤਨੀ ਜਿਹੜੀ ਫਰੰਟ ਤੇ ਲੜ ਰਹੀ ਆ ਹੁਣ, ਗੀਤਾਂਜਲੀ, ਹੈ ਨਾ, ਉਹ ਕਹਿੰਦੀ ਵੀ ਜੇ ਮਤਲਬ ਕਿ ਮੈਂ ਸੁਣ ਰਿਹਾ ਸੀ ਸ਼ਿਵ ਸੈਨਾ ਵਾਲੇ ਲੀਡਰ ਨੂੰ, ਉਧਰ ਠਾਕਰੇ ਨੂੰ, ਕਹਿੰਦਾ ਵੀ ਜੇ ਪਾਕਿਸਤਾਨ ਜਾਣਾ ਜਾਂ ਪਾਕਿਸਤਾਨ ਦੇ ਕਿਸੇ ਵਫਦ ਨੂੰ ਮਿਲ ਲੈਣਾ ਹੀ ਦੇਸ਼ ਧਰੋਹ ਆ, ਫਿਰ ਨਰਿੰਦਰ ਮੋਦੀ ਜੀ ਨੂੰ ਪੁੱਛੋ ਨਾ ਕਿ ਸ਼ੁਰੂ ਚ ਉਹ ਕੇਕ ਕੱਟਣ ਕਿਉਂ ਚੱਲ ਗਏ ਸੀ ਨਵਾਜ਼ ਸ਼ਰੀਫ ਦਾ। ਸਹੀ ਬਿਲਕੁਲ। ਉਹ ਪਾਕਿਸਤਾਨ ਗਏ ਸੀ, ਇਹ ਤੋਂ ਪਹਿਲਾਂ ਵਾਜਪਾਈ ਰਵਾਨੀ ਤੱਕ ਗਏ ਨੇ, ਸਾਰਿਆਂ ਦੇਸ਼ ਧਰੋਹ ਐਲਾਨਣਾ ਤਾਂ ਦੱਸ ਦਿਓ। ਸਹੀ ਹੈ ਬਿਲਕੁਲ। ਮਤਲਬ ਇਹ ਦੋਹਰਾ ਮਾਪਦੰਡ, ਕੋਈ ਜਿਹੜੇ ਬੰਦੇ ਨੂੰ ਸਨਮਾਨ ਦੀ ਲੋੜ ਆ, ਤੁਸੀਂ ਉਹਨੂੰ ਅਪਮਾਨਿਤ ਕਰ ਰਹੇ ਹੋ। ਤੇ ਪਰ ਸੋਨਮ ਵਾਂਗਚੁਕ ਹੋਰਾਂ ਦੀ ਧਰਮ ਪਤਨੀ ਗੀਤਾਂਜਲੀ ਫਰੰਟ ਤੇ ਆ ਕੇ ਸਿੱਧੀ ਲੜਾਈ ਲੜ ਰਹੀ ਆ। ਉਸਨੇ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ। ਉਹ ਕਹਿੰਦੀ 26 ਸਤੰਬਰ ਦੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ, ਅਜੇ ਤੱਕ ਉਹਨਾਂ ਦੇ ਕੋਈ ਸੁੱਧ-ਬੁੱਧ ਨਹੀਂ, ਕੋਈ ਖਬਰਸਾਰ ਵੀ ਨਹੀਂ, ਕੋਈ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ, ਸਾਨੂੰ ਕੋਈ ਉਹਨਾਂ ਦੀ ਸਿਹਤ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਹੈ ਨਾ। ਉਹ ਕਿਸ ਸਥਿਤੀ 'ਚ ਨੇ। ਬੇਸ਼ੱਕ ਉਹਨਾਂ ਦੇ ਨਾਲ ਦੀ ਅੰਦੋਲਨ ਕਰਨ ਵਾਲੀ ਟੀਮ ਨੇ ਫੈਸਲਾ ਕੀਤਾ ਕਿ ਅਸੀਂ ਕੇਂਦਰੀ ਵਫਦ ਨਾਲ ਉਸ ਸਮੇਂ ਤੱਕ ਗੱਲਬਾਤ ਨਹੀਂ ਕਰਾਂਗੇ ਜਦੋਂ ਤੱਕ ਸੋਨਮ ਵਾਂਗਚੁਕ ਨੂੰ ਨਹੀਂ ਛੱਡਦੇ। ਸਹੀ ਹੈ। ਪਰ ਉੱਥੇ ਵੀ ਜਿਸ ਤਰ੍ਹਾਂ ਤਲਵਾਰ ਦੀ ਨੋਕ ਤੇ, ਬੰਦੂਕ ਦੀ ਨੋਕ ਤੇ ਸ਼ਾਂਤੀ ਪਰਤਾਈ ਹੋਈ ਹੈ, ਬੇਸ਼ੱਕ ਕਰਫਿਊ 'ਚ ਮਾੜੀ ਮੋਟੀ ਢਿੱਲ ਦੇਣ ਦਿੱਤੀ ਆ, ਉੱਥੇ ਵੀ ਇਹਨਾਂ ਦਾ ਕੰਟਰੋਲ ਇਸ ਤਰੀਕੇ ਨਾਲ ਹੈ ਕਿ ਕੋਈ ਬਾਹਰ ਹੀ ਨਾ ਆਉਣ ਦਿੱਤਾ ਜਾਵੇ, ਕੋਈ ਪ੍ਰਦਰਸ਼ਨ ਹੋਵੇ ਹੀ ਨਾ ਹੁਣ, ਇੰਟਰਨੈਟ ਬੰਦ ਕਰ ਦੋ, ਕੋਈ ਗੱਲੇ ਨਾ ਹੋਵੇ, ਆਪਸੀ ਤਾਲਮੇਲ ਨਾ ਹੋਵੇ। ਸੋ ਪੂਰੀ ਤਰ੍ਹਾਂ ਉੱਥੇ ਵੀ ਮਤਲਬ ਕਿ ਸ਼ਮਸ਼ਾਨ ਵਰਗੀ ਸ਼ਾਂਤੀ ਹੈ। ਪਰ ਸੁਪਰੀਮ ਕੋਰਟ ਪਹੁੰਚੀ ਆ ਸੋਨਮ ਵਾਂਗਚੁਕ ਦੀ ਧਰਮ ਪਤਨੀ ਗੀਤਾਂਜਲੀ ਜੀ। ਉਹ ਕਹਿੰਦੀ ਜੀ ਮੈਂ ਗ੍ਰਿਫਤਾਰੀ ਨੂੰ ਵੀ ਚੈਲੰਜ ਕਰਦੀ ਹਾਂ, ਗੈਰ ਕਾਨੂੰਨੀ ਹੈ, ਤੇ ਮੈਂ FIR ਨੂੰ ਵੀ ਚੈਲੰਜ ਕਰਦੀ ਹਾਂ, ਇਹ ਗੈਰ ਕਾਨੂੰਨੀ ਹੈ, FIR ਰੱਦ ਹੋਣੀ ਚਾਹੀਦੀ ਹੈ, ਗ੍ਰਿਫਤਾਰੀ ਰੱਦ ਹੋਣੀ ਚਾਹੀਦੀ ਹੈ, ਸੋਨਮ ਵਾਂਗਚੁਕ ਨੂੰ ਰਹਿਣਾ ਚਾਹੀਦਾ। ਉਹ ਸੰਵਿਧਾਨਕ ਤੌਰ ਤੇ ਹੱਕ ਦੀ ਲੜਾਈ ਲੜ ਰਿਹਾ, ਉਸ ਨੂੰ ਤੁਸੀਂ ਐ ਰੋਕ ਨਹੀਂ ਸਕਦੇ, NSA ਨਹੀਂ ਲਾ ਸਕਦੇ। ਹੁਣ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋਇਆ, ਦੇਖਦੇ ਹਾਂ ਜੀ ਗੱਲ ਕਿੱਧਰ ਨੂੰ ਜਾਂਦੀ ਹੈ। ਸੋ ਇਹ ਤਰੀਕਾਕਾਰ ਸਰਕਾਰ ਅਪਣਾ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਪਿੰਡਣ ਦੀ ਕੋਸ਼ਿਸ਼ ਕਰ ਦਿੰਦੀ ਹੈ ਕਿ ਜੇ ਹੋਰ ਕੋਈ ਬੋਲਣ ਬਾਰੇ ਸੋਚ ਰਿਹਾ ਤਾਂ ਉਹ ਵੀ ਚੁੱਪ ਕਰ ਜਾਵੇ। ਇਹ ਡਰਾਉਣ ਦੇ ਤਰੀਕੇ ਨੇ ਸਰਕਾਰ ਦੇ, ਪਰ ਜ਼ਿਆਦਾ ਡਰਾਇਆ ਕਈ ਵਾਰ ਬਲਾਸਟ ਹੁੰਦੇ ਨੇ, ਫਿਰ ਉਹ ਜਿੰਨਾ ਤੁਸੀਂ ਬਾਲ ਨੂੰ ਦੱਬੋਗੇ ਉਨੀ ਬੁੜਕ ਕੇ ਉੱਠਦੀ ਹੈ। ਇਸ ਲਈ ਇਹ ਤਰੀਕਾਕਾਰ ਵਾਜਬ ਨਹੀਂ ਹੈ। ਚੰਗਾ ਹੋਵੇ ਸਰਕਾਰ ਅਜਿਹੀਆਂ ਧਿਰਾਂ ਨਾਲ ਸਿਰਤਾ ਨਾਲ ਗੱਲ ਕਰਨ ਤਾਂ ਕਿ ਉਹ ਮਸਲੇ ਹੱਲ ਹੋ ਸਕਣ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।